ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿੱਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 5 अक्तूबर 2019 20 असो नानकशाही संमत 551 का दिन है। तो डॉक्टर साहब प्रोग्राम शुरू करने तो पहला असी अपने दर्शकों ते ਸਰੋਤਿਆਂ ਨੂੰ हमेशा तरह दसीए व्यूअर्स, जे तुसी हक सच इंसाफ ते पैरा दिन का इको एक चैनल TV 84 ਨੂੰ देखना चाहते हो तो तुसी देख सकते हो स्पैक्ट्रम केबल, आरसीएन केबल, बेलफास्ट केबल इन कैनेडा, roku, jadoo box, shawa, facebook, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਤੁਸੀਂ ਸੋਚਿਆ ਹੋਣਾ ਅੱਜ ਕੀ ਹੋ ਗਿਆ, ਇਹਨਾਂ ਨੂੰ ਵੀਕਡੇਜ਼ ਵਿੱਚ ਤੇ ਪ੍ਰੋਗਰਾਮ ਕੀਤਾ ਨਹੀਂ ਹੈਗਾ। ਸੋ ਵੀਕਐਂਡ ਤੇ ਸੈਟਰਡੇ ਇੱਕਦਮ ਸ਼ੋ ਅਪ ਹੋ ਗਏ। ਸੋ ਇਸ ਵਿੱਚ ਇਸ ਦੇ ਪਿੱਛੇ ਵੀ ਕਈ ਕਾਰਨ ਨੇ। ਸੋ ਅਸੀਂ ਡਾਕਟਰ ਸਾਹਿਬ ਨੂੰ ਪੁੱਛਦੇ ਹਾਂ, ਉਸ ਤੋਂ ਬਾਅਦ ਜੋ ਅੱਜ ਦੇ ਅਹਿਮ ਇਸ਼ੂ ਹੋਣਗੇ ਉਹਨਾਂ ਬਾਰੇ ਗੱਲਬਾਤ ਕੀਤੀ ਜਾਏਗੀ, ਖਾਸ ਕਰਕੇ ਕਸ਼ਮੀਰ ਮੁੱਦੇ ਦੇ ਉੱਤੇ। ਜਿਸ ਤਰ੍ਹਾਂ ਕਿ ਅੱਜ 62ਵਾਂ ਦਿਨ ਹੈ ਕਸ਼ਮੀਰ ਨੂੰ ਬੰਦ ਹੋਇਆ। ਸੋ ਇਸ ਉੱਪਰ ਡਾਕਟਰ ਸਾਹਿਬ ਕੋਲੋਂ ਉਹਨਾਂ ਕੋਲੋਂ ਉਹਨਾਂ ਦੇ ਵਿਚਾਰ ਵੇਰਵੇ ਨਾਲ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ, ਕਿੱਥੇ ਰਹੇ ਜੀ ਡਾਕਟਰ ਸਾਹਿਬ? ਦੇਖੋ, ਇਸ ਤਰ੍ਹਾਂ ਦੀ ਸ਼ੁਰੂਆਤ ਦੇ ਨਾਲ ਤੁਸੀਂ ਜਿਹੜਾ ਸਾਰਾ ਗੁਨਾਹ ਦਾ ਭਾਂਡਾ ਉਹ ਮੇਰੇ ਸਿਰ ਤੇ ਭੰਨਿਆ, ਇਹ ਗੱਲ ਠੀਕ ਨਹੀਂ ਹੈ। ਤੁਸੀਂ ਬਰਾਬਰ ਦੇ ਜ਼ਿੰਮੇਵਾਰ ਹੋ, ਜ਼ਿਆਦਾ ਜ਼ਿੰਮੇਵਾਰ ਹੋ। ਉਹ ਕਿੱਦਾਂ? ਦੇਖੋ, ਮੈਂ ਸੋਚ ਰਿਹਾ ਸੀ ਜਦੋਂ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਚੱਲ ਰਿਹਾ ਹੈ ਤੇ ਬਹੁਤ ਸਾਰੀਆਂ ਗੁਰੂ ਸਾਹਿਬ ਦੇ ਜੀਵਨ ਦੀਆਂ ਘਟਨਾਵਾਂ ਇੱਕ ਸਿੱਖ ਦੇ ਨਾਤੇ ਜਿੱਥੇ ਸਾਡੇ ਲਈ ਰਾਹ ਦਸੇਰਾ ਨੇ ਜੀ, ਸਤਿਗੁਰੂ ਤਾਂ ਡਿਵਾਈਨ ਨੇ, ਰੱਬ ਦਾ ਜਲਵਾ ਉਹਨਾਂ ਦੇ ਵਿੱਚੋਂ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਜਿਹੜਾ ਉਹ ਨਜ਼ਰ ਆਉਂਦਾ ਹੈ ਜੀ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਸਾਹਿਬਾਨ ਨੇ ਇਸ ਧਰਤੀ ਦੇ ਉੱਤੇ ਆ ਕੇ ਜਿਵੇਂ ਧਰਤੀ ਦੀ ਪੀੜ ਨੂੰ ਦੇਖਿਆ। ਹਾਲਾਂਕਿ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇਹ ਫਰਮਾਨ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਉਸ ਅਕਾਲ ਪੁਰਖ ਦੇ ਹੁਕਮ ਦੇ ਅੰਦਰ ਉਸ ਵੇਲੇ ਦੀ ਸਾਰੀ ਜੋ ਸਿਚੁਏਸ਼ਨ ਸੀ ਇਨਸਾਨੀਅਤ ਦੀ ਧਰਤੀ ਦੇ ਉਸ ਖਿੱਤੇ ਦੇ ਅੰਦਰ, ਉਸ ਲਈ ਗੁਰੂ ਨਾਨਕ ਸਾਹਿਬ ਇੱਕ ਮੈਸੇਂਜਰ ਬਣ ਕੇ ਆਏ, ਇੱਕ ਰੱਬ ਦਾ ਸੁਨੇਹਾ ਲੈ ਕੇ ਆਏ। ਆਪਸ 'ਚ ਹਰ ਇੱਕ ਨੂੰ ਪਿਆਰ ਦੀ ਕੜੀ ਦੇ ਨਾਲ ਜੋੜਨਾ, ਨਫ਼ਰਤ ਨੂੰ ਦੂਰ ਕਰਨਾ, ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣਾ, ਜਿਹੜੇ ਦਬੇ ਕੁਚਲੇ ਨੇ ਉਹਨਾਂ ਦੇ ਹੱਕਾਂ ਦੀ ਆਵਾਜ਼ ਬਣਨਾ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਲਾਮਾ ਇਕਬਾਲ ਬਾਂਗੇ ਦਰਾ 'ਚ ਨਾਨਕ ਨਜ਼ਮ 'ਚ ਕਹਿੰਦੇ ਨੇ ਬੁੱਧ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਆਮਦ ਦੀ ਗੱਲ ਕਿ ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਹੁਆ, ਨੂਰੇ ਅਬਰਾਹਮ ਸੇ ਆਜ਼ਰ ਕਾ ਘਰ ਰੋਸ਼ਨ ਹੁਆ, ਕਿ ਬੁੱਤ ਪ੍ਰਸਤਾਂ ਦਾ ਦੇਸ਼ ਮੁੱਦਤਾਂ ਬਾਅਦ ਜਿਹੜਾ ਉਸ 'ਚ ਰੋਸ਼ਨੀ ਆਈ, ਉਸ 'ਚ ਨੂਰ ਆਇਆ। ਔਰ ਮਾਨੋ ਇਵੇਂ ਜਿਵੇਂ ਆਜ਼ਰ ਦੇ ਘਰ 'ਚ ਇਬਰਾਹਿਮ ਆਏ ਨੇ, ਇਵੇਂ ਕਾਲੂ ਜੀ ਦੇ ਘਰ ਗੁਰੂ ਨਾਨਕ ਆਏ। ਬਿਲਕੁਲ। ਸੋ ਇੱਕ ਵਾਕਿਆ ਗੁਰੂ ਨਾਨਕ ਸਾਹਿਬ ਦੇ ਜਦੋਂ ਉਹ ਬਚਪਨ ਦੀ ਸਟੇਜ ਤੇ ਨੇ, ਉਸ ਪੀਰੀਅਡ ਦੇ ਨਾਲ ਜਿਸ ਦਾ ਬਾਣੀ ਦੇ ਵਿੱਚ ਅਸੀਂ ਇੱਕ ਜਿਹੜਾ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਇਹ ਫਰਮਾਨ ਹੈ, ਔਰ ਉਹ ਵਾਕਿਆ ਕਿ ਗੁਰੂ ਸਾਹਿਬ ਜਿਹੜੇ ਨੇ ਉਹ ਘਰ ਦੇ ਵਿੱਚ ਹੀ ਨੇ, ਕੁਛ ਖਾਣ ਪੀਣ ਤੋਂ ਵੀ ਜਿਹੜੇ ਨੇ ਇਨਕਾਰੀ ਨੇ, ਔਰ ਗੈਰ ਗੰਭੀਰ ਜਿਹੜੀ ਉਹਨਾਂ ਦੀ ਸਾਰਾ ਪੋਸਚਰਿੰਗ ਹੈ। ਔਰ ਮਾਪਿਓ ਜਿਵੇਂ ਸਮਝਦੇ ਨੇ ਕਿ ਵੀ ਬੱਚਾ ਬਿਮਾਰ ਹੈ, ਔਰ ਉਹ ਜਿਹੜਾ ਉਸ ਵੇਲੇ ਦੇ ਵੈਦ ਹਕੀਮ, ਜੇ ਵੀ ਉਸ ਵੇਲੇ ਦਾ ਆਯੁਰਵੈਦਿਕ ਸਿਸਟਮ ਯੂਨਾਨੀ ਸਿਸਟਮ ਇਹੀ ਸੀ, ਅਜੇ ਅੰਗਰੇਜ਼ ਤਾਂ ਆਏ ਨਹੀਂ ਸੀ, ਐਲੋਪੈਥੀ ਨਹੀਂ ਸੀ ਆਈ। ਤੇ ਉਹ ਬਾਂਹ ਫੜ ਕੇ ਵੈਦ ਜਿਹੜਾ ਬਹੁਤ ਵਾਰ ਵੈਦ ਜਾਂ ਹਕੀਮ ਨਬਜ਼ ਦੀ ਚਾਲ ਤੋਂ ਹੀ ਅੰਦਾਜ਼ਾ ਲਾਉਂਦੇ ਸੀ ਕੀ ਹੈ। ਤੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ
कि वैद बुलाया वैदगी पकड़ टंडोले बां भोला वैद ना जानही करक कलेजे मां। जी कि हुण वैद ने नबज फड़ी है और वो जिहड़ा है वो लभ रहा भी बीमारी की है, तो गुरु साहब कहंदे ने कि भाई भोलिया वैदा तैनू ये नहीं पता भी ये तां कलेजे दी पीड़ है, जी इसका संबंध कोई दुनियावी बीमारी नाल नहीं है। भोला वैद ना जानही करक कलेजे मां। सो गुरु नानक जिहड़े आप रब दा रूप ने, ਉਹ ਵੀ ਉਹ ਵਕਤ ਜਦੋਂ ਤੁਸੀਂ ਚਾਰ ਚਫੇਰਾ ਦੇਖਦੇ ਹੋ ਤੁਹਾਨੂੰ ਲੱਗ ਰਿਹਾ ਹੁੰਦਾ ਹੈ ਕਿ ਇਸ ਸਾਰੇ ਦਾ ਉਹ ਜ਼ੁਲਮ ਹੋਏ, ਉਹ ਇਗਨੋਰੈਂਸ ਹੋਏ, ਉਹ ਨਫ਼ਰਤ ਹੋਏ, ਜੀ ਉਹ ਤੁਹਾਨੂੰ ਕਈ ਵਾਰ ਗੈਰ ਗੰਭੀਰ ਚੁੱਪ ਉਸ ਹਾਲਤ ਜਦੋਂ ਤੁਸੀਂ ਚਾਰ ਚਫੇਰੇ ਨੂੰ ਦੇਖ ਰਹੇ ਹੁੰਦੇ ਹੋ। ਸੋ ਜ਼ਾਹਰ ਹੈ ਕਿ ਅਸੀਂ ਤਾਂ ਇੱਕ ਇਨਸਾਨ ਹੈ ਜੋ ਗੁਰੂ ਨਾਨਕ ਸਾਹਿਬ ਰੱਬ ਦਾ ਨੂਰ, ਰੱਬ ਦਾ ਜਲਵਾਗਰ। ਜੀ ਸੋ ਪਿਛਲੇ ਸਾਰੇ ਪੀਰੀਅਡ ਦੇ ਵਿੱਚ ਲਗਾਤਾਰਤਾ ਨਾਲ ਜਿਵੇਂ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਵੀ ਅਸੀਂ ਕਸ਼ਮੀਰ ਦੀ ਪੀੜ ਜਿਹੜੀ ਕਿ ਲਗਾਤਾਰ 80 ਲੱਖ ਲੋਕ ਜਿਸ ਕਦਰ ਡੇ ਟੂ ਡੇ ਔਰ ਜਿਉਂ-ਜਿਉਂ ਤੁਸੀਂ ਉਸ ਸਾਰੇ ਦੇ ਵਿੱਚ ਆਪ ਆਪਣੇ ਆਪ ਨੂੰ ਇਮਰਸ ਕਰਦੇ ਹੋ, ਬਿਲਕੁਲ ਤੁਸੀਂ ਉਸ ਪੀੜ ਨੂੰ ਵੀ ਮਹਿਸੂਸ ਕਰਦੇ ਹੋ। ਔਰ ਫਿਰ ਸਾਰਾ ਹਫਤਾ ਜਿਹੜਾ UN ਜਨਰਲ ਅਸੈਂਬਲੀ ਸੈਸ਼ਨ ਦੇ ਦੌਰਾਨ ਜਿਹੜੇ ਇਸ ਨਾਲ ਰਿਲੇਟਡ ਹੀ ਬਹੁਤ ਸਾਰੇ ਪ੍ਰੋਗਰਾਮ, ਜਿਨ੍ਹਾਂ ਚੋਂ ਇੱਕ ਜਿਹੜਾ ਪ੍ਰੋਗਰਾਮ ਬੀਤੇ ਐਤਵਾਰ ਇੱਥੇ ਹੋਟਲ ਦੇ ਵਿੱਚ ਹੋਇਆ ਪਾਕਿਸਤਾਨ ਅਮਰੀਕਨ ਸੁਸਾਇਟੀ ਆਫ ਨਿਊਯਾਰਕ ਵੱਲੋਂ, ਉਸ ਨੂੰ ਫੁੱਲ ਪ੍ਰੋਗਰਾਮ ਵੀ ਅਸੀਂ ਇੱਕ ਦਿਨ ਦੇ ਸ਼ੋਅ 'ਚ ਦਿਖਾਇਆ। ਜੀ ਔਰ ਜ਼ਾਹਰ ਹੈ ਕਿ ਇਹ ਵੀ ਇੱਕ ਜਿਹੜੀ ਹੈ ਲਗਾਤਾਰਤਾ ਨਾਲ ਮੈਂ ਬੜੀ ਉਸ ਦਰਦ ਨੂੰ ਮਹਿਸੂਸ ਕਰਦਾ ਰਿਹਾ। ਫਿਰ ਜ਼ਾਹਰ ਹੈ ਕਈ ਵਾਰ ਆਪਣਿਆਂ ਦੀ ਪੀੜ ਵੀ ਹੁੰਦੀ ਹੈ, ਜੀ ਉਹ ਵੀ ਤੁਹਾਨੂੰ ਕਈ ਵਾਰ ਉਹ ਇੰਨਾ ਕੁ ਦੁਖਾ ਦਿੰਦੀ ਹੈ, ਜਿਹੜੀ ਉਹ ਸ਼ਿਬਲੀ ਤੇ ਮਨਸੂਰ ਦੀ ਜਿਹੜੀ ਗੱਲ ਹੈ ਕਿ ਜੇ ਉਹ ਸਾਰੇ ਵੱਟੇ ਮਾਰ ਰਹੇ ਨੇ, ਉਹਨੇ ਫੁੱਲ ਵੀ ਸੁੱਟ ਕੇ ਮਾਰਿਆ ਤੇ ਉਸ ਨੂੰ ਲੱਗਾ ਕਿ ਵੀ ਇਹ ਤਾਂ ਉੱਥੇ ਰੁਕ ਜਾਂਦਾ ਹੈ। ਉਹ ਕਹਿੰਦਾ ਬਈ ਤੈਨੂੰ ਤਾਂ ਮੈਂ ਮੇਰੀ ਗੱਲ ਦੀ ਸਮਝ ਸੀ, ਬਾਕੀ ਤਾਂ ਚਲੋ ਇਗਨੋਰੈਂਟ ਨੇ। ਜੀ ਸੋ ਇਹ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਫਿਰ ਇਸ ਦੇ ਨਾਲ ਹੀ ਸੰਦੀਪ ਧਾਲੀਵਾਲ ਦਾ ਵਾਕਿਆ ਵੀ ਉਸ ਪੀਰੀਅਡ 'ਚ ਹੋਇਆ। ਔਰ ਹਾਲਾਂਕਿ ਮੇਰੀ ਹਿਊਸਟਨ ਜਾਣ ਦੀ ਮਨਸ਼ਾ ਵੀ ਸੀ, ਪਰ ਕੁਛ ਇਸ ਕਿਸਮ ਦਾ ਇੱਕ ਜਜ਼ਬਾਤੀ ਦਬਾਅ ਮਨ ਦੇ ਉੱਤੇ ਬਣ ਰਿਹਾ ਸੀ ਕਿ ਮੈਨੂੰ ਲੱਗਾ ਵੀ ਸ਼ਾਇਦ ਮੈਂ ਉਸ ਨੂੰ ਹੈਂਡਲ ਨਹੀਂ ਕਰ ਪਾਵਾਂਗਾ। ਹਾਲਾਂਕਿ ਸਾਡੀ ਟੀਮ ਨੇ ਉੱਥੋਂ ਔਰ ਸੀਐਟਲ ਤੋਂ ਆ ਕੇ ਵੀ ਉਹਨੂੰ ਕਵਰ ਕੀਤਾ ਔਰ ਕੱਲ ਅਸੀਂ ਆਲਮੋਸਟ 2.5 ਘੰਟੇ ਦਾ ਪ੍ਰੋਗਰਾਮ ਉਹ ਆਪਣੇ ਦਰਸ਼ਕਾਂ ਦੇ ਸਾਹਮਣੇ ਲਿਆਂਦਾ ਉਹਨਾਂ ਦੀ ਕਚਹਿਰੀ ਦੇ ਵਿੱਚ। ਔਰ ਇਹਦੇ ਨਾਲ ਜੁੜੇ ਹੋਏ ਜ਼ਾਹਰ ਹੈ TV 84 ਜਿਹੜਾ ਬੇਸ਼ੱਕ ਅੱਜ ਸਾਨੂੰ ਇਸ ਗੱਲ ਦਾ ਮਾਣ ਔਰ ਸ਼ਰਫ ਹਾਸਲ ਹੈ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਸਾਡੇ ਪਾਕਿਸਤਾਨੀ ਭੈਣ ਭਰਾ ਸਾਡੀਆਂ ਇਤਿਹਾਸ ਦੀਆਂ ਸਾਂਝਾਂ, ਸਾਡੀਆਂ ਉਹ ਰੂਹਾਨੀਅਤ ਦੀਆਂ ਸਾਂਝਾਂ ਔਰ ਮੁਸਤਕਬਲ ਕਿਵੇਂ ਦੋਨਾਂ ਹਮਸਾਇਆਂ ਦਾ ਇੱਕ ਹੈ। ਔਰ ਖਾਸ ਤੌਰ ਤੇ ਕਸ਼ਮੀਰ ਦੀ ਪੀੜ ਨੇ ਕਿਵੇਂ ਦੋਨਾਂ ਕੌਮਾਂ ਨੂੰ ਔਰ ਕਸ਼ਮੀਰੀਆਂ ਨੂੰ ਵੀ ਸਾਡੇ ਕਿਸ ਕਦਰ ਕਰੀਬ ਲਿਆਂਦਾ ਹੈ। ਔਰ ਇਸ ਸਾਰੇ ਦੇ ਨਾਲ ਜੁੜਿਆ ਹੋਇਆ TV 84 ਪਿਛਲੇ 7 ਸਾਲ ਤੋਂ ਦਸੰਬਰ ਮਹੀਨੇ 'ਚ ਸਾਨੂੰ 7 ਸਾਲ ਪੂਰੇ ਹੋ ਜਾਣੇ ਨੇ। ਇੱਕ ਆਪਣੇ ਆਪ ਦੇ ਵਿੱਚ ਅਦਾਰਾ ਬਣ ਕੇ ਉੱਭਰੇ, ਪਰ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਹੈ ਔਰ ਬਹੁਤ ਵਾਰ ਕਿਉਂਕਿ ਜਦੋਂ ਤੁਸੀਂ ਇੱਕ ਖੁਦਦਾਰੀ ਔਰ ਇੱਕ ਫਕੀਰੀ ਦੀ ਜ਼ਿੰਦਗੀ ਜੀਵੀ ਹੋਵੇ ਔਰ ਜੀ ਰਹੇ ਹੋਵੋ ਤਾਂ ਫਿਰ ਕਿਸੇ ਨੂੰ ਕਹਿਣਾ ਵੀ ਜਿਹੜਾ ਇੱਕ ਪੀੜ ਦਿੰਦਾ ਹੈ। ਔਰ ਇਹ ਵੀ ਹੁੰਦਾ ਹੈ ਕਿ ਜਿਹੜੇ ਸਾਰੀ ਟੀਮ ਉਹ ਟੈਕਨੀਕਲ ਨੇ, ਦੂਸਰੇ ਨੇ ਜਿਹੜੇ ਸਾਡੇ ਨਿਊਜ਼ ਪ੍ਰੈਜ਼ੈਂਟਰ ਨੇ ਪਿੱਛੇ, ਉਹ ਸਾਰੇ ਜਿਹੜੇ ਮਿਹਨਤ ਕਰ ਰਹੇ ਨੇ, ਜੇ ਅਸੀਂ ਉਹਨਾਂ ਨੂੰ ਵਕਤ ਸਿਰ ਉਹਨਾਂ ਦੀ ਤਨਖਾਹ ਨਾ ਦੇ ਸਕੀਏ, ਆਪਣਾ ਜਿੱਥੇ ਹਾਂ ਅਸੀਂ ਉਹਨਾਂ ਦੇ ਕਿਰਾਏ ਨਾ ਦੇ ਸਕੀਏ, ਔਰ ਇਹ ਫਿਰ ਇੱਕ ਆਪਣੇ ਆਪ ਦੇ ਵਿੱਚ ਵੀ ਕੁਝ ਚੀਜ਼ਾਂ ਕਿਸੇ ਵਿਰੋਧ ਦੀ ਪਰਵਾਹ ਨਹੀਂ ਹੈ। ਕਿਸੇ ਰੱਬ ਨੇ ਪਿਛਲੇ 30 ਸਾਲਾਂ ਜਿਸ ਕਦਰ ਹਿੰਮਤ ਦਿੱਤੀ ਹੈ ਕਿ ਜਿਹੜੇ ਵੇਲੇ ਦੇ ਹਾਕਮ ਨੇ ਉਹਨਾਂ ਦੀਆਂ ਅੱਖਾਂ ਚੱਖਾਂ ਪਾ ਕੇ ਵੀ ਜਿਹੜੀ ਹੈ ਉਹ ਸਾਨੂੰ ਕਦੇ ਵੀ ਇਸ ਗੱਲ ਦੇ ਲਈ ਇਹ ਨਹੀਂ ਹੋਇਆ ਅਸੀਂ ਚੈਲੰਜ ਕਰਨ ਦੀ ਗੁਰੂ ਨੇ ਹਿੰਮਤ ਦਿੱਤੀ। ਪਰ ਬਹੁਤ ਵਾਰ ਜਦੋਂ ਤੁਸੀਂ ਇਸ ਕਿਸਮ ਦੇ ਕ੍ਰਾਈਸਿਸ 'ਚ ਵੀ ਨਾਲੋਂ ਨਾਲ ਆ ਜਾਂਦੇ ਹੋ ਤੇ ਫਿਰ ਇਹ ਵੀ ਇੱਕ ਦੁੱਖ ਦੀ ਰਗ ਹੁੰਦੀ ਹੈ ਜਿਹੜੀ ਤੁਹਾਨੂੰ ਦਿਖਾਉਂਦੀ ਹੈ। ਸੋ ਕੁੱਲ ਮਿਲਾ ਕੇ ਅਦਰਵਾਈਜ਼ ਅਸੀਂ ਵਾਪਸ ਤਰੋ ਤਾਜ਼ਾ ਹੋ ਕੇ ਮਾੜੀ ਮੋਟੀ ਮਲਮ ਲਾਈ ਹੈ ਦਿਲ ਨੂੰ ਜੇ ਕਾਰਗਰ ਰਹੇ ਤੇ ਅਸੀਂ ਵਾਪਸ ਆਏ। ਔਰ ਮੈਨੂੰ ਇਹ ਲੱਗਾ ਕਿ ਵੀ ਕਿਉਂਕਿ ਇਸ ਪੀਰੀਅਡ ਬਹੁਤ ਵਾਰ
ਜਦੋਂ ਤੁਸੀਂ ਇਹ ਦੇਖਣਾ ਹੋਏ, ਇਹ ਨਹੀਂ ਹੈ ਕਿ ਤੁਸੀਂ ਡੈਲੀਬਰੇਟਲੀ ਟੈਸਟ ਕਰਦੇ ਹੋ, ਪਿਆਰ ਨੂੰ ਕਦੇ ਟੈਸਟ ਨਹੀਂ ਕਰਨਾ ਚਾਹੀਦਾ ਜੀ, ਲੇਕਿਨ ਕਈ ਵਾਰ ਭਾਵੇਂ ਇਹ ਅਚਨਚੇਤ ਇਸ ਕਿਸਮ ਦੇ ਜਜ਼ਬਾਤੀ ਦਬਾਅ 'ਚ ਹੀ ਅਸੀਂ ਜਿਹੜਾ ਕੁਝ ਬ੍ਰੇਕ ਲਈ, ਪਰ ਜਿਸ ਕਦਰ ਸਾਡੇ ਦਰਸ਼ਕਾਂ ਨੇ, ਸਾਡੇ ਪਿਆਰਿਆਂ ਨੇ ਫਿਕਰਮੰਦੀ ਦਾ ਇਜ਼ਹਾਰ ਕੀਤਾ, ਲਿਖਤਾਂ, ਫੋਨ ਕਾਲਸ ਔਰ ਬਾਰ-ਬਾਰ, ਉਸ ਤੋਂ ਇਹ ਵੀ ਲੱਗਾ ਵੀ ਚਲੋ ਅਸੀਂ ਕੁਛ ਨਾ ਕੁਛ ਇਸ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਤਾਂ ਜ਼ਰੂਰ ਕਰ ਰਹੇ ਹਾਂ। ਜੇ ਸਾਡੇ ਦਰਸ਼ਕਾਂ ਨੇ ਸਾਨੂੰ ਮਿਸ ਕੀਤਾ, ਅਸੀਂ ਵੀ ਮਿਸ ਕੀਤਾ, ਤਾਂ ਹੀ ਅਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਹੋਏ ਹਾਂ ਸੈਟਰਡੇ ਦਾ ਪ੍ਰੋਗਰਾਮ ਲੈ ਕੇ। ਔਰ ਉਸ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬਹੁਤ ਵਾਰ, ਹਾਲਾਂਕਿ ਜ਼ਿੰਦਗੀ ਦਾ ਮੈਸੇਜ ਤਾਂ ਇਹੀ ਹੈ ਕਿ ਜਦੋਂ ਅਸੀਂ ਦੁਨੀਆ 'ਚ ਆਉਂਦੇ ਹਾਂ ਉਦੋਂ ਘੱਟੋ ਘੱਟ ਜਦੋਂ ਆਏ ਆਪਣਾ ਅਸੀਂ ਜੀਵਨ ਗੁਜ਼ਾਰਿਆ, ਤੇ ਜਦੋਂ ਜਾਈਏ ਘੱਟੋ ਘੱਟ ਇਹ ਤਾਂ ਹੋਏ ਕਿ ਅਸੀਂ ਕਿਸੇ ਦੇ ਬੁੱਲਾਂ ਤੇ ਜਿਹੜੀ ਆ ਉਹ ਸਮਾਈਲ ਲਿਆ ਸਕੇ, ਮੁਸਕਰਾਹਟ ਕਿਸੇ ਨੂੰ ਦੇ ਸਕੇ, ਕਿਸੇ ਦੇ ਦਿਲ ਨੂੰ ਛੋਹ ਸਕੇ। ਔਰ ਇਸ ਲਈ ਕਬੀਰ ਬੀਚਕ ਦੇ ਵਿੱਚ ਜਦੋਂ ਕਬੀਰ ਸਾਹਿਬ ਨੇ ਫਰਮਾਇਆ ਕਿ ਕਬੀਰ ਜਬ ਤੂੰ ਆਇਆ ਜਗਤ में जग हंसे तू रोए ऐसी करनी कर चलो तू हंसे जग रोए। ਸੋ ਜ਼ਾਹਰ ਹੈ ਇਹ ਸਾਰੇ ਚ ਅਸੀਂ ਜਿਹੜਾ ਤਿੰਨਾਂ ਦਿਨਾਂ ਦੇ ਵਿੱਚ ਜਿਹੜੀ ਰੱਬ ਦੀ ਖਲਕਤ ਦਾ ਪਿਆਰ ਹੈ ਉਹ ਸਾਡਾ ਸਰਮਾਇਆ, ਉਹਦੇ ਲਈ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਦੋਂ ਮੈਂ ਅੱਜ ਵਾਸ਼ਿੰਗਟਨ ਡੀਸੀ ਤੋਂ ਵਾਪਸ ਆਇਆ ਤੇ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਵੀ, ਤੁਹਾਨੂੰ ਵੀ ਜ਼ਹਿਮਤ ਦਿੱਤੀ ਹੈ, ਵੀਕਐਂਡ ਆਫ ਹੁੰਦਾ ਹੈ, ਮੈਂ ਕਿਹਾ ਇਹ ਨਾ ਹੋਏ ਮੰਡੇ ਪਹੁੰਚਦੇ ਆ ਤੱਕ 5 ਦਿਨਾਂ 'ਚ ਫਿਰ ਸਾਡੇ ਜਿਹੜੇ ਵਿਊਅਰ ਨੇ ਉਹ ਜਹਾਜ਼ ਫੜ ਕੇ ਹੀ ਆ ਜਾਣ, ਨਿਊਯਾਰਕ ਲੱਭਣ ਕੀ ਹੈ, ਉਹਨਾਂ ਦਾ ਅਸੀਂ ਖਰਚਾ ਵੀ ਬਚਾਇਆ, ਪਰ ਨਾਲ ਦੀ ਨਾਲ ਅਸੀਂ ਇਹ ਵੀ ਕਵਾਂਗੇ ਕਿ ਭਾਈ ਉਹ ਖਰਚਾ TV 84 ਦੇ ਖਜ਼ਾਨੇ 'ਚ ਪਾਓ ਤਾਂ ਕਿ ਘੱਟੋ ਘੱਟ ਇਸ ਫਿਕਰਮੰਦੀ ਤੋਂ ਤਾਂ ਸਾਡਾ ਖਹਿੜਾ ਛੁੱਟੇ। ਇਹਨਾਂ ਦਿਨਾਂ ਦੇ ਵਿੱਚ ਬੇਸ਼ੱਕ ਕੋਈ ਬਹੁਤ ਵੱਡੀਆਂ ਪੋਲੀਟੀਕਲ ਡਿਵੈਲਪਮੈਂਟਸ ਤਾਂ ਨਹੀਂ ਹੋਈਆਂ, ਡਿਵੈਲਪਮੈਂਟ ਤਾਂ ਕਈ ਵਾਰ ਹਰ ਰੋਜ਼ ਦੇ ਨਾਲ ਹਰ ਪਲ ਹੁੰਦੀਆਂ। ਸੋਸ਼ਲ ਮੀਡੀਆ ਤੁਹਾਨੂੰ ਬਹਿਣ ਨਹੀਂ ਦਿੰਦਾ ਟੂ ਕਰਕੇ, ਪਰ ਉਹਨੂੰ ਵੀ ਮੈਂ ਬੰਦ ਕੀਤਾ ਹੋਇਆ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸੰਦੀਪ ਸਿੰਘ ਧਾਲੀਵਾਲ ਦਾ ਜਿਹੜਾ ਫਿਊਨਰਲ, ਜਿਸ ਨੂੰ ਫਿਊਨਰਲ ਆਫ ਦਾ ਕਿੰਗ ਜਿਹੜਾ ਬਿਆਨਿਆ ਗਿਆ, ਜਿਸ ਦੇ ਵਿੱਚ ਲੈਫਟੀਨੈਂਟ ਗਵਰਨਰ ਟੈਕਸਸ ਤੇ ਆਏ, ਉਹਨਾਂ ਦੇ ਟੈਡ ਕਰੂਜ਼ ਬਹੁਤ ਪਾਵਰਫੁਲ ਸੈਨੇਟਰ ਜਿਨ੍ਹਾਂ ਨੇ ਰਿਪਬਲਿਕਨ ਰੇਸ ਦੀ ਪ੍ਰਾਇਮਰੀ ਵੀ ਰਨ ਕੀਤੀ, ਉਹ ਵੀ ਆਏ। ਔਰ ਉਹਨਾਂ ਦੇ ਅਫੀਸ਼ੀਅਲਸ, ਉਹ ਭਾਵੇਂ ਸ਼ੈਰਿਫ ਡਿਪਾਰਟਮੈਂਟ, ਫਸਟ ਰਿਸਪੌਂਡਰ ਔਰ ਹਜ਼ਾਰਾਂ ਲੋਕ ਜਿਹੜੀ ਉਹਨਾਂ ਦੀ ਉੱਥੇ ਹੋਂਦ, ਔਰ ਸਿੱਖ ਕੌਮ ਨੇ ਵੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਬਹੁਤ ਵਾਰ ਅਸੀਂ ਆਪਣੀ ਕੌਮ ਦੀਆਂ ਖਾਮੀਆਂ ਦੀ ਗੱਲ ਕਰਦੇ ਹਾਂ, ਇਸ ਸਾਰੇ ਮੌਕੇ ਦੇ ਉੱਤੇ ਜਿਵੇਂ ਮੇਨ ਸਟ੍ਰੀਮ ਕਮਿਊਨਿਟੀ ਨੇ ਵੀ ਪਿਆਰ ਦਿੱਤਾ। ਹਾਲਾਂਕਿ ਇਹ ਨਹੀਂ ਹੈ ਕਿ ਉਹ ਕੋਈ ਪਹਿਲਾ ਕੇਸ ਹੋਇਆ ਹੈ, ਜਿਵੇਂ ਉਹਨਾਂ ਦੇ ਲਾਅ ਐਨਫੋਰਸਮੈਂਟ ਵਾਲਿਆਂ ਨੇ ਦੱਸਿਆ ਕਿ 2015 ਤੋਂ 2019 ਤੱਕ ਇਹਨਾਂ 4 ਸਾਲਾਂ 'ਚ 50 ਪੁਲਿਸ ਆਫੀਸਰ ਜਿਹੜੇ ਨੇ ਉਹ ਹਥਿਆਰਿਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ ਨੇ। ਸੰਦੀਪ ਸਿੰਘ ਧਾਲੀਵਾਲ 50 ਹੈ, ਲੇਕਿਨ ਇਹ ਵੀ ਰੱਬ ਨੇ ਕਿਸੇ ਨੂੰ ਵਡਿਆਈ ਦੇਣੀ ਹੈ। ਮੈਂ ਸਮਝਦਾ ਵੀ ਜਿੱਥੇ ਸੰਦੀਪ ਸਿੰਘ ਧਾਲੀਵਾਲ ਦੀ ਜ਼ਿੰਦਗੀ, ਔਰ ਤੁਸੀਂ ਤਾਂ ਉਹਨਾਂ ਨੂੰ ਇੰਟਰਵਿਊ ਕੀਤਾ 2017 ਚ, ਔਰ ਉਹ ਵੀ ਸਾਡੇ ਦਰਸ਼ਕਾਂ ਨੇ ਅਸੀਂ ਉਹ ਕਲਿੱਪ ਦਿਖਾਈ, ਔਰ ਉਹਨਾਂ ਦੀ ਜਿੱਥੇ ਵੀ ਹੈ ਉਹਨਾਂ ਦੀ ਜਿਹੜੀ ਸਮਾਈਲ ਹੈ ਉਹ ਵੀ ਬਾਦਸ਼ਾਹਾਂ ਵਰਗੀ, ਉਹਨਾਂ ਦਾ ਦਿਲ ਵੀ ਬਾਦਸ਼ਾਹਾਂ ਵਰਗਾ। ਔਰ ਜਿਵੇਂ ਉਹਨਾਂ ਦੀ ਭੈਣ ਨੇ, ਉਹਨਾਂ ਦੇ ਪਿਤਾ ਜੀ ਨੇ, ਔਰ ਸਾਰਿਆਂ ਨੇ ਜੋ ਉਹਨਾਂ ਦੇ ਜਜ਼ਬਾਤ, ਔਰ ਯੂਨਾਈਟਿਡ ਸਿੱਖਸ ਜਿਨ੍ਹਾਂ ਦੇ ਉਹ ਡਾਇਰੈਕਟਰ ਵੀ ਸਨ, ਔਰ ਖਾਸ ਤੌਰ ਤੇ ਮੈਂ ਸਮਝਦਾ ਵੀ ਇਹ ਵੀ ਇੱਕ ਪਿਆਰ ਦੀ ਨਿਸ਼ਾਨੀ ਹੁੰਦੀ ਹੈ ਕਿ ਉਹਨਾਂ ਨੇ ਫੌਰਨ ਉਹਨਾਂ ਦੇ ਪਰਿਵਾਰ ਦੇ ਲਈ ਆਨਲਾਈਨ ਫੰਡ ਰੇਜ਼ਿੰਗ ਸ਼ੁਰੂ ਕੀਤਾ ਹੈ, ਔਰ ਰਫਲੀ $1 ਮਿਲੀਅਨ ਤੋਂ ਜ਼ਿਆਦਾ ਇਹਨਾਂ ਦਿਨਾਂ ਦੇ ਵਿੱਚ ਇਕੱਲਾ ਯੂਨਾਈਟਿਡ ਸਿੱਖਸ ਨੇ ਰੇਜ਼ ਕੀਤਾ ਉਹਨਾਂ ਦੇ ਲਈ, ਔਰ ਉਹ ਪਲਾਨ ਕਰ ਰਹੇ ਨੇ ਕਿ ਉਹਨਾਂ ਦੇ ਨਾਂ ਤੇ ਇੱਕ ਟਰਸਟ ਨੂੰ ਕਾਇਮ ਕਰਨਾ। ਔਰ ਜਿਵੇਂ ਸੰਦੀਪ ਸਿੰਘ ਧਾਲੀਵਾਲ ਦੀ ਇਹ ਚਾਹਨਾ ਸੀ, ਉਹਨੂੰ ਇਹ ਨਹੀਂ ਸੀ ਪਤਾ ਕਿ ਖੁਦ ਹੀ ਕਦੇ ਉਹ ਪਹਿਲੇ ਵਿਕਟਮ ਬਣਨਗੇ। ਜਿਵੇਂ ਉਹ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਦੱਸ ਰਹੇ ਸੀ ਕਿ ਉਹਨਾਂ ਦਾ ਕਹਿਣਾ ਸੀ ਕਿ ਇਹ ਜਿਹੜੇ ਫਸਟ ਰਿਸਪੌਂਡਰ ਹੁੰਦੇ ਨੇ, ਉਹਨੂੰ ਫਸਟ ਰਿਸਪੌਂਡਰ ਕਹਿੰਦੇ ਨੇ, ਜਦੋਂ ਕੋਈ ਫਸਿਆ ਹੋਇਆ, ਕੋਈ ਮੁਸੀਬਤ 'ਚ ਹੈ ਜਾਂ ਦੂਜਾ, ਅੱਗੋਂ ਪਤਾ ਨਹੀਂ ਹੁੰਦਾ ਵੀ ਕਿਹਨੇ ਗੋਲੀ ਮਾਰ ਦੇਣੀ, ਕਿ ਵੀ ਫਸਟ ਰਿਸਪੌਂਡਰਸ ਦੀ ਹੈਲਪ ਲਈ ਜਿਹੜਾ ਇੱਕ ਫੰਡ ਹੋਣਾ ਚਾਹੀਦਾ। ਕਿਉਂਕਿ ਜਦੋਂ ਉਹਨਾਂ ਦੇ ਕੋਲ ਕਈ ਵਾਰੀ ਪੂਰਾ ਜਿਵੇਂ ਉਹਨਾਂ ਦਾ ਡੈਕੋਰਮ ਹੁੰਦਾ, ਪ੍ਰੋਟੋਕੋਲ ਹੁੰਦਾ ਕਿ ਇੱਕ ਬੈਕਅਪ ਹੋਏ। ਹੁਣ ਇਹੀ ਸੰਦੀਪ ਸਿੰਘ ਦੇ ਮਾਮਲੇ 'ਚ ਜੇ ਉੱਥੇ ਉਹ ਖੜਾ ਹੈ
ਉਹਨੂੰ ਰੋਕਿਆ। ਜੇ ਬੈਕਅਪ ਹੁੰਦਾ ਯੂਜੂਅਲੀ ਇੱਕ ਆਫੀਸਰ ਪਿੱਛੇ ਹੁੰਦਾ ਜੀ, ਫਿਰ ਫਿਰ ਉਹ ਏਦਾਂ ਤੁਹਾਡੀ ਬੈਕ ਵੀ ਵਾਚ ਹੋ ਰਹੀ ਹੁੰਦੀ ਹੈ। ਜੀ ਸੋ ਉਹ ਖੁਦ ਉਹਨਾਂ ਦੀ ਇਹ ਚਾਹਨਾ ਸੀ ਔਰ ਇਹ ਵੀ ਯੂਨਾਈਟਿਡ ਸਿਕਸ ਵੱਲੋਂ ਅਨਾਉਂਸ ਕੀਤਾ ਗਿਆ ਹੈ। ਉਹਨਾਂ ਦੇ ਸ਼ੈਰਿਫ ਕਿਉਂਕਿ ਡਿਪਟੀ ਸ਼ੈਰਿਫ ਸੀ, ਡਿਪਟੀ ਉਹ ਸਾਰੇ ਦਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਉਹਦੇ 'ਚੋਂ ਇੱਕ ਅਮਾਊਂਟ ਜਿਹੜਾ ਹੈ ਸਮ ਸਾਈਜ਼ੇਬਲ ਉਹ ਫੈਮਿਲੀ ਨਾਲ ਔਰ ਬਾਕੀਆਂ ਨਾਲ ਡਿਸਕਸ ਕਰਕੇ ਜਦੋਂ ਟਰਸਟ ਬਣਾਉਣਗੇ ਉਹ ਫਸਟ ਰਿਸਪੌਂਡਰ ਰਿਸਪੌਂਸ ਵਾਲਿਆਂ ਦੇ ਲਈ ਹੋਏਗਾ। ਜੀ ਔਰ ਜਿਵੇਂ ਉਸ ਸਾਰੇ ਦੇ ਵਿੱਚ 21 ਤੋਪਾਂ ਦੀ ਸਲਾਮੀ ਔਰ ਜਹਾਜ਼ਾਂ ਦਾ ਉਹਨਾਂ ਦਾ ਜਿਹੜਾ ਹੈ ਉਹ ਫੁੱਲ ਵਰਸਾਣੇ ਔਰ ਜਿਵੇਂ ਉਹਨਾਂ ਦੀਆਂ ਟ੍ਰਿਬਿਊਟਸ ਨੇ ਕੱਲੇ ਕੱਲੇ ਦੀਆਂ ਔਰ ਮੇਨ ਸਟ੍ਰੀਮ ਕਮਿਊਨਿਟੀ ਜਿਸ ਹੱਦ ਤੱਕ ਜਾ ਕੇ ਉਹਨਾਂ ਨੇ ਦਿੱਤਾ ਹੈ, ਘੱਟੋ ਘੱਟ ਇਹ ਹੋ ਗਿਆ। ਇੱਕ ਪਾਸੇ ਅਸੀਂ ਦੇਖਦੇ ਹਾਂ ਜਿੱਥੇ ਸੋਸਾਇਟੀ 'ਚ ਇੱਕ ਨਫ਼ਰਤ ਦਾ ਪਸਾਰ ਵੀ ਹੋਇਆ ਨਾਲ ਦੀ ਨਾਲ ਜੋ ਜਿਹਾ ਮਾਹੌਲ ਬਣਿਆ ਹੋਇਆ, ਪਰ ਇਹ ਜਿਹੜਾ ਆਊਟਪੋਰਿੰਗ ਆਫ ਲਵ ਹੈ। ਔਰ ਕੱਲ ਜਿਉਂ ਹੀ ਇਹ ਪ੍ਰੋਗਰਾਮ ਖਤਮ ਹੋਇਆ, ਭੈਣ ਜੀ ਮਨਮੰਥਨ ਕੌਰ ਜਿਹੜੇ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ, ਉਹਨਾਂ ਦੀ ਬੜੀ ਜਿਹੜੀ ਹੈ ਹੰਝੂਆਂ ਦੇ ਵਿੱਚ ਭਿੱਜੀ ਹੋਈ ਲਿਖਤ ਸਾਨੂੰ ਮਿਲੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਮੈਂ ਤਾਂ ਗਲੂਡ ਰਹੀ ਟੀਵੀ ਦੇ ਨਾਲ ਔਰ ਅੱਖਾਂ 'ਚੋਂ ਅਥਰੂ ਹੀ ਵਗਦੇ ਰਹੇ ਕਿ ਸੰਦੀਪ ਸਿੰਘ ਨੇ ਆਪਣੀ ਜ਼ਿੰਦਗੀ ਦੇ ਨਾਲ ਵੀ ਔਰ ਆਪਣੀ ਮੌਤ ਦੇ ਨਾਲ ਵੀ ਜਿਵੇਂ ਕੌਮ ਦਾ ਰੁਤਬਾ ਬੁਲੰਦ ਕੀਤਾ ਹੈ, ਜਿਵੇਂ ਸਿੱਖੀ ਦੇ ਨਾਂ ਨੂੰ ਉੱਚਾ ਕੀਤਾ ਹੈ, ਸ਼ਾਲਾ ਇਵੇਂ ਹੀ ਸਾਡੀ ਕੌਮ ਬੁਲੰਦੀਆਂ ਵੱਲ ਜਾਏ। ਔਰ ਉਹ ਸਾਰੇ ਜਿਹੜੀ ਪ੍ਰੈਜੈਂਟੇਸ਼ਨ ਸੀ ਕੱਲੇ ਕੱਲੇ ਦਾ ਉਹਨਾਂ ਦਾ ਛੋਟਾ ਬੇਟਾ ਹੈ, 2 ਬੱਚੀਆਂ, ਜਿਵੇਂ ਸੋਹਣੀ ਦਸਤਾਰ ਸਜਾ ਕੇ। ਸੋ ਉਹ ਜਦੋਂ ਮੈਂ ਦਸਤਾਰ ਨਾਲ ਦੇਖਿਆ ਆਪਣੀ ਮਾਂ ਦੇ ਨਾਲ ਗੋਦ ਦੇ ਵਿੱਚ, ਤੇ ਮੈਨੂੰ ਉਹ ਯਾਦ ਆਇਆ ਵੀ ਇੱਕ ਪੰਜਾਬੀ ਦੇ ਸ਼ਾਇਰ ਨੇ ਇੱਕ ਸਿਪਾਹੀ ਦਾ ਦਿਲ, ਇੱਕ ਸ਼ੋਲਜਰ ਦਾ ਹਾਰਟ ਆਫ ਏ ਸ਼ੋਲਜਰ ਨਜ਼ਮ ਲਿਖਿਆ ਸੀ ਔਰ ਬੜੀ ਪਪੂਲਰ ਸ਼ਾਇਦ ਪ੍ਰੋਫੈਸਰ ਮੋਹਨ ਸਿੰਘ ਦੀ ਨਜ਼ਮ ਸੀ ਕਿ ਵੀ ਜਿਸ ਦੇ ਵਿੱਚ ਉਹ ਆਪਣੀ ਘਰਵਾਲੀ ਨੂੰ ਜਿਹੜਾ ਉਹ ਐਡਰੈਸ ਕਰਕੇ ਉਹ ਕਹਿੰਦਾ ਹੈ ਕਿ ਵੀ ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨਹੀਂ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ, ਮੇਰੇ ਦੇਸ਼ ਤੇ ਬਣੀ ਹੈ ਭੀੜ ਭਾਰੀ, ਵੈਰੀ ਟੁੱਟ ਪਏ ਮੇਰੇ ਪੰਜਾਬ ਉੱਤੇ, ਰੋ ਰੋ ਕੇ ਪਾਣੀ ਨਾ ਫੇਰ ਐਵੇਂ, ਮੇਰੇ ਸੋਹਣੇ ਪੰਜਾਬ ਦੀ ਆਬ ਉੱਤੇ, ਸਰੂ ਵਰਗੀ ਜਵਾਨੀ ਮੈਂ ਫੂਕਣੀ ਹੈ, ਬਹਿ ਗਏ ਭੂੰਡ ਜੇ ਆ ਕੇ ਗੁਲਾਬ ਉੱਤੇ। ਬੜੀ ਲੰਬੀ ਨਜ਼ਮ ਹੈ ਪਰ ਉਸ ਦਾ ਕਲੋਜ਼ਿੰਗ ਸੀ ਕਿ ਵੀ ਮੈਂ ਜੇ ਜੰਗ ਚੋਂ ਜੇ ਤਾਂ ਮੈਂ ਜਿੱਤਿਆ ਫਿਰ ਤਾਂ ਮੈਂ ਵਾਪਸ ਆਵਾਂਗਾ, ਨਹੀਂ ਤਾਂ ਮੈਂ ਸ਼ਹੀਦ ਹੋਵਾਂਗਾ, ਤੇ ਜੇ ਮੇਰੀ ਸ਼ਹੀਦੀ ਦੀ ਖਬਰ ਮਿਲੇ ਤੇ ਫਿਰ ਜਿਹੜੀ ਮੇਰੀ ਤਲਵਾਰ ਹੈ ਮੇਰੇ ਪੁੱਤ ਨੂੰ ਫੜਾ ਦੇਵੇ। ਸੋ ਮੈਂ ਦੇਖ ਰਿਹਾ ਸੀ ਕਿ ਮੈਂ ਕਿਹਾ ਵੀ ਇਹ ਮੇਰੇ ਇੱਕਦਮ ਉਹ ਪ੍ਰੋਫੈਸਰ ਮੋਹਨ ਸਿੰਘ ਦੀ ਨਜ਼ਮ ਮੇਰੇ ਮਨ 'ਚ ਜਿਹੜੀ ਹੈ ਉਹ ਘੁੰਮਣ ਲੱਗੀ। ਮੈਂ ਕਿਹਾ ਵੀ ਇੱਕ ਦਸਤਾਰਧਾਰੀ ਨੌਜਵਾਨ ਜਿਹਨੇ ਆਪਣਾ ਬਾਕੀ ਸਭ ਕੰਮ ਛੱਡ ਕੇ ਪੀਜ਼ੇ ਦਾ ਦੂਜਾ ਦਸਤਾਰ ਸਜਾਈ ਕਿ ਵੀ ਮੈਂ ਸਿੱਖੀ ਦੀ ਨਫ਼ਰਤ ਫੈਲ ਰਹੀ ਸੀ, ਲੋਕ ਉਹ ਜਿਹੜਾ ਹੈ ਉਸ ਕਿਸਮ ਦਾ ਜਿਹੜੀ ਹੈ ਨਫ਼ਰਤ ਦੇ ਵਿੱਚ ਮਿਸਟੇਕਨ ਆਈਡੈਂਟੀਟੀ ਜਿਹਨੂੰ ਕਿਹਾ ਜਾਂਦਾ ਹੈ, ਹਾਲਾਂਕਿ ਇਹ ਨਹੀਂ ਹੈ ਵੀ ਕਿਸੇ ਹੋਰ ਦੇ ਲਈ ਨਫ਼ਰਤ ਹੋਏ, ਬਟ ਜੋ ਇੱਥੇ ਫੈਲ ਰਿਹਾ ਸੀ ਤੇ ਉਹਨਾਂ ਦੇ ਬੇਟੇ ਨੇ ਦਸਤਾਰ ਸਜਾ ਕੇ ਇਹ ਕਿਹਾ ਕਿ ਵੀ ਨਹੀਂ ਬਾਪੂ ਫਿਕਰ ਨਾ ਕਰ, ਜਿਹੜਾ ਮੈਂ ਤੇਰੇ ਰਸਤੇ ਤੇ। ਸੋ ਕੁੱਲ ਮਿਲਾ ਕੇ ਇਸ 'ਚ ਇੱਕ ਗਲੂਮੀਨੈਸ ਵੀ ਸੀ, ਜਦੋਂ ਵੀ ਕੋਈ ਟ੍ਰੈਜੇਡੀ ਹੁੰਦੀ ਹੈ ਤੁਹਾਡੀ ਸਾਰੀ ਕੌਮ ਉਸ ਦੇ ਵਿੱਚ ਜਿਹੜੀ ਹੈ ਉਹ ਡੁੱਬ ਜਾਂਦੀ ਹੈ, ਲੇਕਿਨ ਉਸ 'ਚੋਂ ਸਾਡੀ ਸਟਰੈਂਥ ਵੀ ਨਿਕਲੀ, ਰੈਕਗਨੀਸ਼ਨ ਵੀ ਨਿਕਲੀ। ਔਰ ਜਿਵੇਂ ਹਿਊਸਟਨ ਦੀ ਕਮਿਊਨਿਟੀ ਨੇ, ਸਿੱਖ ਜਿਹੜੇ ਗੁਰਦੁਆਰਾ ਸਾਹਿਬਾਨ ਨੇ, ਔਰ ਉਹਨਾਂ ਨੇ ਜਿਵੇਂ ਸਾਰੇ ਨੂੰ ਹਿਊਸਟਨ ਦੀ ਬਾਈ ਐਂਡ ਲਾਰਜ ਡਾਲਸ ਤੱਕ ਜਿਹੜੀ ਸਾਰੀ ਸਿੱਖ ਕਮਿਊਨਿਟੀ, ਟੈਕਸਾਸ ਦੀ, ਇਹਨਾਂ ਦੇ ਝੰਡੇ ਵੀ ਝੁੱਗੇ ਟੈਕਸਾਸ ਸਟੇਟ ਦੇ। ਸੋ ਇਹ ਸੱਚਮੁੱਚ ਹੀ ਉਹ ਠੀਕ ਕਿਹਾ ਉਹਨਾਂ ਨੇ ਕਿ ਵੀ ਇਹ ਜਿਹੜਾ ਕਿੰਗਸ ਫਿਊਨਰਲ ਸੀ। ਸੋ ਇਸ ਸਾਰੇ ਪੀਰੀਅਡ 'ਚ ਲੇਕਿਨ ਜਿਹੜੀ ਪੀੜ, ਜਿਹੜਾ ਦਰਦ ਅਸੀਂ ਕਸ਼ਮੀਰੀਆਂ ਦਾ ਲਗਾਤਾਰਤਾ ਦੇ ਨਾਲ ਨਾ ਸਿਰਫ ਬਿਆਨਦੇ ਹਾਂ, ਅਸੀਂ ਆਪਣੇ ਪਿੰਡੇ ਤੇ ਵੀ ਹੰਡਾ ਰਹੇ ਹਾਂ। ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, 62ਵਾਂ ਦਿਨ ਹੈ ਕਸ਼ਮੀਰ ਅੰਡਰ ਸੀਜ, ਖੁੱਲੀ ਜੇਲ੍ਹ ਬਣਿਆ, ਕੰਸੈਂਟਰੇਸ਼ਨ ਕੈਂਪ ਬਣਿਆ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ। ਸਾਰੇ ਪੀਰੀਅਡ ਦੇ ਵਿੱਚ ਅਸੀਂ ਜਿਵੇਂ ਜ਼ਿਕਰ ਕੀਤਾ ਸੀ ਕਿ ਜਿਹੜਾ 22 ਅਕਤੂਬਰ ਨੂੰ ਕਾਂਗਰੈਸ਼ਨਲ ਜਿਹੜੀ ਸਬ ਕਮੇਟੀ ਜਿਹਨੂੰ ਮਿਸਟਰ ਸ਼ਰਮਨ ਹੈਂਡਲ ਕਰਦੇ ਨੇ, ਉਹਦੇ 'ਚ ਉਹਨਾਂ ਦੀ ਹੀਅਰਿੰਗ ਹੋ ਰਹੀ ਹੈ। ਅਸਿਸਟੈਂਟ ਸੈਕਟਰੀ ਆਫ ਸਟੇਟ ਸਾਊਥ ਏਸ਼ੀਆ ਔਰ ਡੈਮੋਕ੍ਰੇਸੀ ਔਰ ਹਿਊਮਨ ਰਾਈਟਸ, ਰਿਲੀਜੀਅਸ ਫਰੀडम, ਲੇਬਰ ਬਿਊਰੋ ਦੇ ਡਿਪਟੀ, ਔਰ ਉਹਨਾਂ ਸਾਰਿਆਂ ਨੇ ਟੈਸਟੀਫਾਈ ਕਰਨਾ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਸ਼ਰ ਗ੍ਰੈਜੂਅਲੀ ਬਿਲਟ ਹੋ ਰਿਹਾ।
ਲੇਕਿਨ ਜਦੋਂ ਤੁਸੀਂ ਇੰਨੀਆਂ ਸਮੱਸਿਆਵਾਂ ਦੇ ਨਾਲ ਘਿਰੇ ਹੁੰਦੇ ਹੋ ਦੁਨੀਆ ਦੇ ਵਿੱਚ ਔਰ ਦੁਨੀਆ 'ਚ ਸਾਈਮਲਟੇਨੀਅਸਲੀ ਕਈ ਕੁਝ ਚੱਲ ਰਿਹਾ ਹੈ, ਇਹ ਵੀ ਨਹੀਂ ਹੈ ਕਿ ਕਸ਼ਮੀਰ ਇੱਕ ਫੋਕਸ ਹੈ ਸਾਰੀ ਦੁਨੀਆ ਦਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਹੋਰਾਂ ਦੀ ਜਿਹੜੀ ਹੈ 27 ਤਰੀਕ ਦੀ ਪ੍ਰੈਜੈਂਟੇਸ਼ਨ ਤੋਂ ਬਾਅਦ ਜਿੱਥੇ ਖੁੱਲ੍ਹ ਕੇ ਮਲੇਸ਼ੀਆ ਹੋਏ, ਟਰਕੀ ਹੋਏ, ਇਹ ਪਾਕਿਸਤਾਨ ਦੇ ਨਾਲ ਆ ਕੇ ਖਲੋਤੇ ਨੇ, ਉੱਥੇ ਜਿਹੜਾ ਮੁਸਲਮਾਨ ਮੁਲਕਾਂ ਦੇ ਵਿੱਚ ਥੋੜਾ ਜਿਹੜਾ ਉਹ ਜ਼ਰੂਰ ਤਬਦੀਲੀ ਜਾਂ ਐਟਲੀਸਟ ਨਿਊਟਰਲ ਲਾਈਨ ਤੇ ਉਹ ਆਉਣ ਵੱਲ ਕਰ ਰਹੇ ਨੇ। ਬੰਗਲਾਦੇਸ਼ ਜਿਨ੍ਹਾਂ ਦੇ ਨਾਲ ਬਿਲਕੁਲ ਸਬੰਧ ਟੁੱਟੇ ਹੋਏ ਸੀ ਪਾਕਿਸਤਾਨ ਦੇ, ਇੱਥੇ ਸ਼ੇਖ ਹਸੀਨਾ ਜਦੋਂ ਸਾਈਡ ਬਾਈ ਸਾਈਡ ਸੀਟਿੰਗ ਅਰੇਂਜਮੈਂਟ ਵਾਲੇ ਮਿਲੇ ਵੀ ਇਮਰਾਨ ਖਾਨ ਨੂੰ, ਪਰ ਹੁਣ ਜਿਹੜਾ ਜਦੋਂ ਸ਼ੇਖ ਹਸੀਨਾ ਅੱਜ ਕੱਲ੍ਹ ਦਿੱਲੀ ਦੇ ਟੂਰ ਤੇ ਹੈ, ਹੁਣੇ ਅੱਜ ਉਹਦਾ ਲਾਸਟ ਡੇ ਸੀ, ਜਾਣ ਤੋਂ 3 ਦਿਨ ਪਹਿਲਾਂ ਇਮਰਾਨ ਖਾਨ ਦੇ ਨਾਲ ਉਹਨਾਂ ਦੀ ਗੁਫ਼ਤਗੂ ਵੀ ਹੋਈ, ਉਹਨਾਂ ਨੇ ਕਾਲ ਕੀਤਾ। ਸੋ ਜ਼ਾਹਰ ਹੈ ਕਿ ਜਿਹੜੀ ਕਿਤੇ ਨਾ ਕਿਤੇ, ਕਿਉਂਕਿ ਹਕੂਮਤਾਂ ਕੀ ਰੋਲ ਅਦਾ ਕਰਦੀਆਂ ਨੇ ਆਪਣੀ ਥਾਂ ਹੈ, ਲੇਕਿਨ ਆਵਾਮ, ਕਿਉਂਕਿ ਕਸ਼ਮੀਰੀਆਂ ਦੇ ਹੱਕ 'ਚ ਸਭ ਤੋਂ ਵੱਡਾ ਪ੍ਰੋਟੈਸਟ ਜਿਹੜਾ ਉਹ ਢਾਕੇ ਦੇ ਵਿੱਚ ਹੋਇਆ ਸੀ ਇਮੀਡੀਏਟਲੀ। ਸੋ ਕੁੱਲ ਮਿਲਾ ਕੇ ਇਸ ਵੇਲੇ ਇੱਕ ਮਾਹੌਲ ਹੈ, ਪਰ ਮੈਂ ਇਸ ਸਾਰੇ ਦੇ ਉੱਤੇ ਇਹ ਚੱਲ ਰਿਹਾ ਕਿ ਵੀ ਕਿਵੇਂ ਰੈਸਟਲੈਸਨੈਸ ਹੈ ਆਜ਼ਾਦ ਕਸ਼ਮੀਰ 'ਚ, ਖਾਸ ਤੌਰ ਤੇ ਬੇਚੈਨੀ ਹੈ। ਬਹੁਤਿਆਂ ਨੂੰ ਲੱਗਦਾ ਜੇ ਇਮਰਾਨ ਖਾਨ ਸਪੀਚ ਕਰਕੇ ਤੇ ਆ ਗਏ ਤੇ ਹੁਣ ਅੱਗੋਂ ਕੀ, ਔਰ ਉਹਦੇ ਜਿਹੜੀਆਂ ਉਹਨਾਂ ਦੀਆਂ ਕੁਝ ਸਿਆਸੀ ਧਿਰਾਂ ਨੇ ਜਾਂ ਜਿਨ੍ਹਾਂ ਦੇ ਵਿੱਚ ਜੰਮੂ ਐਂਡ ਕਸ਼ਮੀਰ ਲਿਬਰੇਸ਼ਨ ਫਰੰਟ ਲੋਕਲ ਉਹਨਾਂ ਦਾ ਹੈ, ਉਹ ਪਹਿਲਾਂ ਤੋਂ ਵੀ ਉਹਨਾਂ ਦਾ ਇੱਕ ਡਿਫਰੈਂਟ ਸਟੈਂਡ ਰਿਹਾ ਕਸ਼ਮੀਰ ਦੇ ਮੁੱਦੇ ਤੇ। ਉਹ ਆਜ਼ਾਦ ਕਸ਼ਮੀਰ ਦੇ ਹਾਮੀ ਨੇ ਜਿਹਦੇ ਵਿੱਚ ਭਾਰਤ ਔਰ ਪਾਕਿਸਤਾਨ ਕਿਸੇ ਦੀ ਦਖਲ ਅੰਦਾਜ਼ੀ ਨਾ ਹੋਏ, ਔਰ ਦੂਸਰੀਆਂ ਧਿਰਾਂ ਵੀ ਉਸ ਦੇ ਵਿੱਚ ਹੁਣ ਸ਼ਾਮਲ ਨੇ। ਉਹ ਕਹਿ ਰਹੀਆਂ ਨੇ ਜੀ ਅਸੀਂ ਜਿਹੜਾ ਉਹ ਮਾਰਚ ਕਰਾਂਗੀਆਂ ਲਾਈਨ ਆਫ ਕੰਟਰੋਲ ਵੱਲ, ਭਾਰਤ ਵੱਲ, ਕਿ ਵੀ ਕੁਝ ਨਹੀਂ ਹੋ ਰਿਹਾ। ਸੋ ਅਸੀਂ ਇਸ ਦੇ ਉੱਤੇ ਇਮਰਾਨ ਖਾਨ ਸਾਹਿਬ ਨੇ ਟਵੀਟ ਵੀ ਕੀਤਾ ਕਿ ਵੀ ਜਿਹੜਾ ਇਸ ਕਿਸਮ ਦਾ ਕੁਝ ਵੀ ਕਰਨਾ ਹੈ ਉਹ ਭਾਰਤ ਸਰਕਾਰ ਦੇ ਏਜੰਡੇ ਨੂੰ ਹੀ ਅੱਗੇ ਤੋਰਨਾ ਹੋਏਗਾ, ਕਿ ਵੀ ਇਹ ਠੀਕ ਨਹੀਂ ਹੈ, ਔਰ ਅਸੀਂ ਇਸ ਗੱਲ ਨਾਲ ਸਹਿਮਤ ਹਾਂ। ਹਾਲਾਂਕਿ ਮੈਂ ਇਹ ਸਮਝਦਾ ਹਾਂ ਵੀ ਬਹੁਤ ਚੰਗਾ ਹੁੰਦਾ ਹੈ ਕਿ ਇਮਰਾਨ ਖਾਨ ਸਾਹਿਬ ਅਮਰੀਕਾ ਦੇ ਦੌਰੇ ਤੋਂ ਬਾਅਦ, ਹਾਲਾਂਕਿ ਉਹ ਗਏ ਮੁਜ਼ੱਫਰਾਬਾਦ, ਔਰ ਉੱਥੇ ਕਿਉਂਕਿ ਉਹਨਾਂ ਦੇ ਇੱਥੇ ਹੁੰਦਿਆਂ ਹੀ ਉੱਥੇ ਜ਼ਲਜ਼ਲਾ ਆਇਆ ਸੀ, ਅਰਥਕੁਏਕ ਆਇਆ ਸੀ, ਨੁਕਸਾਨ ਵੀ ਹੋਇਆ, ਹਸਪਤਾਲ 'ਚ ਵੀ ਗਏ, ਲੋਕਾਂ ਨੂੰ ਵੀ ਮਿਲੇ। ਪਰ ਮੈਂ ਸਮਝਦਾ ਵੀ ਕਈ ਵਾਰ ਜਦੋਂ ਤੁਸੀਂ ਲੈਵਲ ਬੇਚੈਨੀ ਦਾ ਦੇਖਦੇ ਹੋ, ਉਹਦੇ 'ਚ ਤੁਹਾਨੂੰ ਥੋੜ੍ਹੀ ਜਿਹੀ ਪੋਲੀਟੀਕਲ ਵਿਜ਼ਡਮ ਵੀ ਕਈ ਵਾਰ ਅਪਲਾਈ ਕਰ ਲੈਣੀ ਚਾਹੀਦੀ ਹੈ। ਹਾਲਾਂਕਿ ਉਹ ਬਹੁਤ ਸਿਆਣਪ ਦੇ ਨਾਲ ਇਹ ਸਾਰੇ ਕੇਸ ਨੂੰ ਲੜ ਰਹੇ ਨੇ। ਬਹੁਤ ਚੰਗਾ ਹੁੰਦਾ ਕਿ ਬੰਦ ਕਮਰੇ ਦੇ ਵਿੱਚ ਉਹਨਾਂ ਦੀਆਂ ਸਾਰੀਆਂ ਹੀ ਧਿਰਾਂ, ਜਿਨ੍ਹਾਂ ਨੂੰ ਸਟੇਕ ਹੋਲਡਰਸ ਕਿਹਾ ਜਾਂਦਾ ਹੈ ਕਸ਼ਮੀਰ ਦੀਆਂ, ਉਹਨਾਂ ਨੂੰ ਦੇ ਨਾਲ ਗੱਲਬਾਤ ਕਰਦੇ, ਉਹਨਾਂ ਨੂੰ ਕਹਿੰਦੇ ਕਿ ਭਾਈ ਦੇਖੋ ਜਿਹੜੀ ਡਿਪਲੋਮੇਸੀ ਹੈ ਇਹ ਹੌਲੀ ਹੌਲੀ ਅਸਰ ਕਰਦੀ ਹੈ। ਅਸੀਂ ਫੁੱਲ ਸਕੇਲ ਲਾਂਚ ਕੀਤਾ, ਇੰਡੀਆ ਨੂੰ ਜਿਹੜਾ ਉਹ ਟਾਰਗੇਟ ਕੀਤਾ ਹੋਇਆ, ਦੁਨੀਆ ਦੇ ਵਿੱਚ ਪਹਿਲੀ ਵਾਰ ਕਸ਼ਮੀਰ ਦਾ ਕੇਸ ਇਸ ਲੈਵਲ ਦੇ ਉੱਤੇ ਗਿਆ। ਔਰ ਕੋਈ ਵੀ ਗੱਲ, ਜੇ ਤੁਸੀਂ ਲਾਈਨ ਆਫ ਕੰਟਰੋਲ ਤੇ ਜਾਣ ਦਾ ਮਤਲਬ ਹੈ ਵਾਇਓਲੇਸ਼ਨ ਇੰਟਰਨੈਸ਼ਨਲ ਬਾਰਡਰ ਦੀ ਵੀ, ਜੇ ਬੇਸ਼ੱਕ ਉਹ ਇੰਟਰਨੈਸ਼ਨਲ ਬਾਰਡਰ ਉਹ ਨਹੀਂ ਹੈ, ਲਾਈਨ ਆਫ ਕੰਟਰੋਲ ਹੈ, ਲੇਕਿਨ ਉਹਦੇ 'ਚ ਤੁਸੀਂ ਕੀ ਹਾਸਲ ਕਰੋਗੇ? ਜੇ ਆਪੋਜ਼ਿਟ ਫਾਇਰਿੰਗ ਹੁੰਦੀ ਹੈ, 100-200 ਬੰਦੇ ਮਰ ਜਾਂਦੇ ਨੇ, ਫਿਰ ਤੁਸੀਂ ਕੀ ਕਰੋਗੇ? ਔਰ ਆਲਰੇਡੀ ਉਹਨਾਂ ਦਾ ਜਿਹੜਾ ਇੰਡੀਆ ਦਾ ਚਾਰਜ ਹੈ, ਜਿੱਥੇ ਉਹਨਾਂ ਨੇ 80 ਲੱਖ ਲੋਕਾਂ ਨੂੰ ਜਿਹੜਾ ਉਹ ਡੱਕਿਆ ਹੋਇਆ ਉਸ ਜੇਲ੍ਹ ਦੇ ਵਿੱਚ, ਕਿ ਜੀ ਪਾਕਿਸਤਾਨ ਦੇ ਇੰਨੇ ਬੰਦੇ ਉਹ ਇਨਫਿਲਟਰੇਟ ਕਰਨਗੇ, ਇੱਥੇ ਗੜਬੜ ਕਰਾਏਗਾ, ਨਾਨ ਸਟੇਟ ਐਕਟਰ ਆ ਜਾਣਗੇ, ਫਲਾਣਾ ਹੋ ਜਾਏਗਾ, ਢਿਮਕਾ ਹੋ ਜਾਏਗਾ। ਔਰ ਮੈਂ ਸਮਝਦਾ ਹਾਂ ਵੀ ਕਸ਼ਮੀਰੀ ਲੋਕਾਂ ਦੇ ਉੱਤੇ ਹੀ ਇਸ ਮੂਵਮੈਂਟ ਨੂੰ ਹੱਲ ਦੀ ਘੜੀ ਅੱਗੋਂ ਆਉਣ ਵਾਲੇ ਪੀਰੀਅਡ 'ਚ ਜੇ ਕੋਈ ਇਸ ਕਿਸਮ ਦਾ ਹੋਰ ਸਟ੍ਰੈਟਜੀ ਬਣਦੀ ਉਹ ਵੱਖਰੀ ਗੱਲ ਹੈ। ਪਰ ਜ਼ਾਹਿਰ ਹੈ ਕਸ਼ਮੀਰੀਆਂ ਨੇ ਕੋਈ ਗਵਾਬ ਤਾਂ ਨਹੀਂ ਕਿ ਜੇ ਅੱਜ 62 ਦਿਨ ਬੀਤਣ ਬਾਅਦ ਵੀ, ਜਿੱਥੇ 3 ਦਿਨ ਪਹਿਲਾਂ ਉਹਨਾਂ ਨੇ ਘੰਟਾ 2 ਘੰਟੇ ਖੋਲਣ ਦੀ ਕੋਸ਼ਿਸ਼, 40 ਰੈਲੀਆਂ ਇਹਨਾਂ ਦੀ ਆਪਣੇ ਮੀਡੀਆ ਰਿਪੋਰਟ ਸੀ ਕਸ਼ਮੀਰ ਦੇ ਵਿੱਚ ਫੌਰਨ ਹੋਈਆਂ, ਪਰ ਫੌਰਨ ਉਹਨਾਂ ਨੇ ਤਾਰਾਂ ਲਾ ਕੇ ਉਹਨਾਂ ਨੂੰ ਡੱਕ ਦਿੱਤਾ। ਪਿਛਲੇ ਕੱਲ੍ਹ ਹੀ ਅਨੰਤਨਾਗ DC ਆਫਿਸ ਦੇ ਬਾਹਰ ਹੈਂਡ ਗ੍ਰਨੇਡ ਦਾ ਬਲਾਸਟ ਹੋਇਆ, 10 ਤੋਂ ਜ਼ਿਆਦਾ ਬੰਦੇ ਜਿਹੜੇ ਨੇ ਜ਼ਖਮੀ ਹੋਏ ਨੇ, ਔਰ ਕੋਈ ਫੌਜੀ ਟੁਕੜੀ ਜਾਂ CRPF ਦੀ ਟੁਕੜੀ ਗੁਜ਼ਰ ਰਹੀ ਸੀ ਜਦੋਂ ਗ੍ਰਨੇਡ ਸੁੱਟਿਆ ਗਿਆ। ਸੋ ਜ਼ਾਹਰ ਹੈ ਕਿ ਜੇ ਕੋਈ ਵੀ ਇੰਟਰਫੀਅਰੈਂਸ ਪਾਕਿਸਤਾਨ ਵਾਲਿਆਂ ਪਾਸੇ ਹੋਏਗੀ ਤੇ ਫਿਰ ਜਿਹੜਾ ਇੰਡੀਅਨ ਗਵਰਨਮੈਂਟ ਦਾ ਮੂਵ ਹੈ ਉਹ ਪਹਿਲਾਂ ਹੀ ਪਾਕਿਸਤਾਨ ਨੂੰ ਬਲੇਮ ਕਰਦੇ ਨੇ, ਉਹਨਾਂ ਨੂੰ ਇੱਕ ਡਿਫੈਂਸ ਵੀ ਮਿਲ ਜਾਏਗਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਪਾਕਿਸਤਾਨ ਨੂੰ ਭੰਨਣ ਦਾ। ਤੇ ਜੇ ਇੰਡੀਜਨਸ, ਕਿਉਂਕਿ ਜੇ 22 ਤਰੀਕ ਦੀ ਹੀਅਰਿੰਗ US ਕਾਂਗਰਸ ਦੇ ਵਿੱਚ ਹੈ, ਦਬਾਅ ਇੰਟਰਨੈਸ਼ਨਲੀ ਬਣ ਰਿਹਾ ਹੈ, ਕੱਲ ਵੀ ਕੁਝ ਹੋਰ ਇੱਕ ਪਾਵਰਫੁਲ ਸੈਨੇਟਰ ਨੇ ਸਟੇਟਮੈਂਟ ਦਿੱਤੀ ਹੈ,
ਔਰ ਭਾਰਤ ਇਸ ਕਦਰ ਰੈਟਲ ਹੋਇਆ ਹੈ ਕਿਉਂਕਿ ਜਿਹੜੀ ਚੱਲ ਰਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਵੀ ਉਸ ਦੇ ਵਿੱਚ ਉਹਨਾਂ ਨੇ ਪਿਛਲੇ ਦਿਨਾਂ 'ਚ ਉਹਨਾਂ ਦਾ ਜਿਹੜਾ ਕੋਰਸਪੋਂਡੈਂਟ ਹੈ ਕੋਰਸਪੋਂਡੈਂਟ ਨਹੀਂ ਫੋਰਨ ਅਫੇਅਰਸ ਮਿਨਿਸਟਰੀ ਦਾ ਸਪੋਕਸਪਰਸਨ ਹੈ ਰਵੀਸ਼ ਕੁਮਾਰ, ਉਹਨੇ ਪਾਕਿਸਤਾਨ ਦੇ ਉੱਤੇ ਇਹ ਕਹਿ ਕੇ ਕਿ ਵੀ ਹੈਵ ਬੀਨ ਸੇਇੰਗ ਪਾਕਿਸਤਾਨ ਐਂਡ ਇਟਸ ਲੀਡਰ ਸ਼ੁੱਡ ਬਿਹੇਵ ਲਾਈਕ ਏ ਨਾਰਮਲ ਨੇਬਰਿੰਗ ਕੰਟਰੀ। ਉਹ ਕਹਿ ਰਹੇ ਨੇ ਜੀ ਪਾਕਿਸਤਾਨ ਇੱਕ ਆਮ ਨੇਬਰ ਨਹੀਂ ਹੈ, ਦੇ ਆਰ ਨਾਟ ਬਿਹੇਵਿੰਗ ਨਾਰਮਲੀ ਜਿਵੇਂ ਉਹ ਮੈਂਟਲੀ ਸਿਕ ਹੋਣ, ਦੇ ਯੂਜ਼ਲੀ ਡੂ ਨਾਟ ਡੂ ਦੈਟ, ਵੀ ਡੋਂਟ ਐਕਸਪੈਕਟ that, but sometimes we do that since we are neighbors. As far as their call of violating some other country's territorial integrity is concerned, it doesn't behove the office he holds. ਹੁਣੇ ਉਹਨਾਂ ਨੇ veiled threat ਵੀ ਦਿੱਤੀ ਹੈ। ਬਿਲਕੁਲ ਜ਼ਾਹਰ ਹੈ ਕਿ ਜੇ ਹੁਣ ਇੰਡੀਆ ਦੇ ਕੋਲ ਕੋਈ ਬਹਾਨਾ ਨਹੀਂ ਹੈ ਕਿ ਉਹ ਇਮੀਡੀਏਟਲੀ ਕੋਈ ਵਾਰ ਡਿਕਲੇਅਰ ਕਰਨ ਪਾਕਿਸਤਾਨ ਦੇ ਖਿਲਾਫ, ਹੁਣ ਜੇ ਉਹਨਾਂ ਦੇ ਸਿਵਲ ਹੀ ਸਹੀ ਵਾਇਲੇਟ ਕਰਦੇ ਨੇ ਜਾਂ ਉੱਥੋਂ ਤੱਕ ਜਾਂਦੇ ਨੇ ਤੇ ਇਹ ਐਕਟ ਆਫ ਵਾਰ ਮੰਨਿਆ ਜਾਏਗਾ ਕਿ ਭਾਈ ਤੁਸੀਂ, ਤੇ ਜੇ ਪਾਕਿਸਤਾਨ ਦੀ ਫੌਜ ਜਿਹੜੀ ਉਹਨਾਂ ਨੂੰ ਰੋਕੇਗੀ ਔਰ ਜ਼ਾਹਰ ਹੈ ਪੁਲਿਸ ਰੋਕੇਗੀ ਆਜ਼ਾਦ ਕਸ਼ਮੀਰ, ਕਿਉਂਕਿ ਆਜ਼ਾਦ ਕਸ਼ਮੀਰ ਦੀ ਆਪਣੀ ਆਰਮੀ ਤਾਂ ਹੈ ਨਹੀਂ, ਉਹ ਤਾਂ ਪਾਕਿਸਤਾਨ ਦੀ ਹੈ, ਔਰ ਉੱਥੇ ਆਪਣੇ ਨਾਗਰਿਕਾਂ ਨੂੰ, ਆਪਣੇ ਸਿਟੀਜ਼ਨਸ ਨੂੰ, ਆਪਣੇ ਸ਼ਹਿਰੀਆਂ ਨੂੰ ਤੁਸੀਂ ਲਾਠੀ ਚਾਰਜ ਕਰੋਗੇ ਜਾਂ ਗੋਲੀ ਚਲਾਓਗੇ ਜਾਂ ਇੰਪ੍ਰਿਜ਼ਨ ਕਰੋਗੇ ਤੇ ਫਿਰ ਲੜਾਈ, ਤੁਹਾਡਾ ਐਨਮੀ ਕਿੱਥੇ ਗਿਆ? ਫਿਰ ਤਾਂ ਤੁਸੀਂ ਪਾਕਿਸਤਾਨ ਦੇ ਖਿਲਾਫ ਹੀ ਲੜ ਰਹੇ ਹੋਵੋਗੇ। ਔਰ ਇਹ ਆਲਰੇਡੀ ਇਸ ਕਿਸਮ ਦੀ ਸ਼ਰਾਰਤ ਕਰਨ ਦੀ ਲਾਈਨ ਹਮੇਸ਼ਾ ਰਹੀ ਹੈ। ਅਸੀਂ ਇੱਥੇ ਕਈ ਵਾਰੀ ਪ੍ਰੋਟੈਸਟ ਦੇ ਵਿੱਚ ਵੀ ਦੇਖਦੇ ਹਾਂ ਕਿ ਵੀ ਇੱਕ ਕੀ ਕਹਿ ਰਿਹਾ ਹੁੰਦਾ, ਦੂਜਾ ਕੀ ਕਹਿ ਰਿਹਾ ਹੁੰਦਾ, ਔਰ ਇਸ ਸਾਰੇ ਨੂੰ ਬੇਸ਼ੱਕ ਉਹਨਾਂ ਨੇ ਉਹ ਰਵੀਸ਼ ਕੁਮਾਰ ਜਿਹੜਾ ਹੈ ਇਹ ਬਾਰ-ਬਾਰ ਇਹ ਕਹਿ ਰਿਹਾ ਕਿ ਜੀ ਪਾਕਿਸਤਾਨ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਹਾਊ ਇੰਟਰਨੈਸ਼ਨਲ ਰਿਲੇਸ਼ਨਸ ਆਰ ਕੰਡਕਟਡ। ਸੋ ਇਹ ਤਾਂ ਬਲਦੀ ਦੇ ਉੱਤੇ ਤੇਲ ਪਾਉਣ ਵਾਲਾ ਗੱਲ ਹੋਏਗੀ, ਇੰਡੀਅਨ ਖੈਮੇ ਨੂੰ ਹੀ ਪ੍ਰਮੋਟ ਕਰਨ ਦੀ ਹੋਏਗੀ। ਹਾਲਾਂਕਿ ਪਾਕਿਸਤਾਨ ਨੇ ਇਸ ਦਾ ਬੜਾ ਖੂਬਸੂਰਤ ਜਿਹੜੀ ਹੈ ਉਹ ਰਿਬਟਲ ਦਿੱਤੀ ਹੈ। ਪਾਕਿਸਤਾਨ ਹੈਜ਼ ਰਿਸਪੌਂਡਡ ਬਾਈ ਕੁਐਸਚਨਿੰਗ ਇੰਡੀਆਜ਼ ਪ੍ਰੀਟੈਂਸ਼ਨਸ ਆਫ ਕਾਸਟਿੰਗ ਇਟਸੈਲਫ ਐਜ਼ ਏ ਨਾਰਮਲ ਕੰਟਰੀ। ਉਹਨਾਂ ਨੇ ਕਿਹਾ ਜੀ ਇਹ ਜਿਹੜਾ ਤੁਸੀਂ ਸਾਨੂੰ ਤਾਂ ਐਬਨੋਰਮਲ ਕਹਿ ਰਹੇ ਹੋ, ਪਹਿਲਾਂ ਤੁਸੀਂ ਦੇਖੋ ਤੁਸੀਂ ਕਿਹੜੇ ਪਾਸੇ ਨਾਰਮਲ ਹੋ। When the international community would like to ask as to what normal country cages 8 million people, ਜਿਹੜੀ ਨਾਰਮਲ ਕੰਟਰੀ ਹੁੰਦੀ ਹੈ ਉਹ 80 ਲੱਖ ਲੋਕਾਂ ਨੂੰ ਪਿੰਜਰੇ 'ਚ ਬੰਦ ਕਰਦੀ ਹੈ, ਤੁਸੀਂ ਕਿਹੜੇ ਪਾਸੇ ਨਾਰਮਲ ਹੋ। What normal country provides space and political patronage to the perpetrators of mob lynchings by cow vigilantes and repugnant schemes like ਘਰ ਵਾਪਸੀ and love jihad? ਕਦੇ ਦੇਖਿਆ ਕੋਈ ਨਾਰਮਲ ਜਿਹੜਾ ਉਹ ਮੌਬ ਲਿੰਚਿੰਗ ਹੋਏ ਔਰ ਘਰ ਵਾਪਸੀ ਔਰ ਲਵ ਜਿਹਾਦ ਦੇ ਇਲਜ਼ਾਮ ਲਾ ਕੇ ਤੁਸੀਂ ਲੋਕਾਂ ਦੀ ਲਿੰਚਿੰਗ ਕਰੋ? ਇੰਡੀਆ ਵੁੱਡ ਬੀ ਵੈਲ ਐਡਵਾਈਜ਼ਡ ਟੂ ਕੀਪ ਇਟਸ ਲੈਕਚਰਸ ਔਨ ਡਿਪਲੋਮੇਸੀ ਐਂਡ ਨਾਰਮੈਲਿਟੀ ਟੂ ਇਟਸੈਲਫ। ਇਹ ਜਿਹੜੀ ਆਪਣੀ ਬਹੁਤੀ ਅਕਲ ਘੋਟ ਰਿਹਾ ਹੋ ਨਾ, ਇਹਨੂੰ ਆਪਣੇ ਘਰ ਹੀ ਰੱਖੋ, ਆਪਣੇ ਕੋਲ ਹੀ ਰੱਖੋ। ਆਲ ਵੀ ਵੁੱਡ ਲਾਈਕ ਟੂ ਸਟ੍ਰੈਸ ਇਜ਼ ਫਿਜ਼ੀਸ਼ੀਅਨ ਹੀਲ thyself, ਇਹ ਸਟੇਟਮੈਂਟ ਫਰੋਮ ਦਾ ਪਾਕਿਸਤਾਨ ਫੋਰਨ ਆਫਿਸ। ਉਹਦੇ 'ਚ ਇਹ ਹੈ ਕਿ ਵੀ ਇਹ ਹਕੀਮ ਦੂਜਿਆਂ ਨੂੰ ਦੱਸਣ ਦੀ ਬਜਾਏ ਪਹਿਲਾਂ ਆਪਣਾ ਇਲਾਜ ਕਰ। ਔਰ ਜ਼ਾਹਰ ਹੈ ਮੈਂ ਸਮਝਦਾ ਵੀ ਇਹ ਬੜੀ ਖੂਬਸੂਰਤ ਰਿਬਟਲ ਹੈ। ਔਰ ਇਸ ਸਾਰੇ ਦੇ ਨਾਲ ਅਸੀਂ ਇਹ ਜ਼ਰੂਰ ਅਪੀਲ ਕਰਾਂਗੇ ਪਾਕਿਸਤਾਨ ਦੀਆਂ ਸਿਆਸੀ ਧਿਰਾਂ ਨੂੰ, ਖਾਸ ਤੌਰ ਤੇ ਆਜ਼ਾਦ ਕਸ਼ਮੀਰ ਵਿਚਲੀਆਂ, ਕਿ ਤੁਸੀਂ ਇਸ ਵੇਲੇ, ਅਸੀਂ ਵੀ ਇਮੋਸ਼ਨਲ ਕੌਮ ਹੈ, ਮੈਨੂੰ ਕਈ ਵਾਰੀ ਆਪਣੇ ਲੋਕਾਂ ਨੂੰ ਵੀ ਬਹੁਤ ਗੱਲ ਸਮਝਾਉਣ 'ਚ ਦਿੱਕਤ ਹੁੰਦੀ ਹੈ, ਪਰ ਇਸ ਵੇਲੇ ਜਿਹੜਾ ਤੁਹਾਡਾ ਕੇਸ ਬਿਲਕੁਲ ਇੰਟਰਨੈਸ਼ਨਲੀ ਠੀਕ ਢੰਗ ਦੇ ਨਾਲ ਅੱਗੇ ਤੁਰ ਰਿਹਾ ਹੈ, ਫੋਕਸ ਬਣ ਰਿਹਾ ਹੈ, ਆਪਣੀਆਂ ਜੜ੍ਹਾਂ 'ਚ ਤੇਲ ਨਾ ਪਾਓ, ਆਪਣੇ ਆਪ ਨੂੰ ਰਿਸਟ੍ਰੇਨ ਕਰੋ। ਚਲੇ ਜਾਓਗੇ ਸੋ ਸਿਵਿਲੀਅਨਸ ਫੌਜ ਨਾਲ ਨਹੀਂ ਲੜਦੇ। ਜੇ ਇਹ ਸਾਰਾ ਪਾਕਿਸਤਾਨ ਨੂੰ ਜੰਗ ਵੱਲ ਵੀ ਇਸ ਵੇਲੇ ਧੱਕ ਦਿੰਦਾ ਹੈ, ਜੇ ਜੰਗ ਦਾ ਵੀ, ਜਿਵੇਂ ਇਮਰਾਨ ਖਾਨ ਨੇ ਜੋ UN 'ਚ ਕਿਹਾ, ਉਹ ਕੋਈ ਇੱਕ ਡਰਪੋਕ ਡਰਾਕਰ ਲੀਡਰ ਨਹੀਂ ਹੈ, ਨਾ ਹੀ ਪਾਕਿਸਤਾਨ ਦੇ ਆਵਾਮ ਨੇ, ਲੇਕਿਨ ਵਕਤ ਤਾਂ ਜਿਹੜਾ ਹੈ ਜਿਸ ਕਿਸਮ ਦਾ ਬਣਿਆ ਹੋਇਆ ਹੈ ਇੰਡੀਆ ਇਸ ਵੇਲੇ, ਇੰਡੀਆ ਚਾਹੇਗਾ ਇਸ ਕਿਸਮ ਦਾ ਵਾਕਿਆ ਹੋਏ, ਸਾਰਾ ਧਿਆਨ ਦੂਜੇ ਪਾਸੇ ਚਲਾ ਜਾਏਗਾ। 80 ਲੱਖ ਲੋਕ ਜਿਸ ਹਾਲ 'ਚ ਰਹਿ ਰਹੇ ਨੇ, ਔਰ ਜਿਸ ਬਾਰੇ ਮੈਂ ਦੇਖ ਰਿਹਾ ਕਿ ਕਿਵੇਂ ਇੰਟਰਨੈਸ਼ਨਲ ਮੀਡੀਆ, ਬਹੁਤਿਆਂ ਨੂੰ ਲੱਗਦਾ ਕੁਝ ਨਹੀਂ ਹੋ ਰਿਹਾ। BBC ਦੀ ਇੱਕ ਰਿਪੋਰਟ, ਅੱਜ ਉਹਨਾਂ ਦੀ ਕੋਰਸਪੋਂਡੈਂਟ ਹੈ ਸਿੰਧੂ ਵਾਸਿਨੀ, ਉਹਨੇ ਕੁਛ ਨਹੀਂ ਕੀਤਾ ਹੈ। ਉਹਨੇ ਜਿਹੜੇ 8-10 ਦੁਨੀਆ ਦੇ ਵੱਡੇ ਨਿਊਜ਼ਪੇਪਰਸ ਨੇ ਇਸ ਹਫਤੇ 'ਚ ਉਹਨਾਂ ਨੇ ਕਸ਼ਮੀਰ ਬਾਰੇ ਕੀ ਕਿਹਾ ਉਸ ਦੇ ਉੱਤੇ ਉਹਨੇ ਕੀਤਾ, ਔਰ ਉਹਦੇ 'ਚ ਉਹਦੀ ਟਾਈਟਲ ਹੀ ਉਹਨੇ ਦਿੱਤਾ ਹੈ ਕਿ ਵੀ ਕਸ਼ਮੀਰ 'ਚ ਜਿਹੜੀਆਂ 2 ਮਹੀਨੇ ਤੋਂ ਪਾਬੰਦੀਆਂ ਨੇ ਉਸ 'ਚ ਜਿਹੜਾ ਬਾਹਰਲੇ ਮੀਡੀਆ ਦਾ ਕੀ ਕਹਿਣਾ। ਔਰ ਉਹਨੇ ਇਕਨੋਮਿਕਸ ਦੀ ਇਕਨੋਮਿਸਟ ਤੋਂ ਸ਼ੁਰੂ ਕੀਤਾ, ਲੰਡਨ ਤੋਂ ਛਪਣ ਵਾਲੇ ਅਖਬਾਰ 'ਚ,
ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਉਹਨੇ ਜਿੱਥੇ ਕਸ਼ਮੀਰ ਦੇ ਹਾਲਾਤ ਨੂੰ ਬਿਆਨਿਆ ਉੱਥੇ ਭਾਰਤੀ ਸੁਪਰੀਮ ਕੋਰਟ ਕਿਵੇਂ ਨਕੰਮਾ ਬਣਿਆ ਹੋਇਆ ਹੈ, ਬਿਲਕੁਲ ਉਸਨੇ ਕੁਝ ਨਹੀਂ ਕੀਤਾ। ਇਸ ਦੇ ਉੱਤੇ ਵੀ ਉਸਨੇ ਕੀਤਾ। ਔਰ 5 ਅਕਤੂਬਰ ਦਾ ਏਸ਼ੀਆ ਸੈਕਸ਼ਨ 'ਚ ਉਹਨਾਂ ਦਾ ਇੱਕ ਲੇਖ ਆਇਆ ਕਿ ਵੀ ਇਹ ਜਿਹੜੀਆਂ ਨੇ ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚ ਪਾਬੰਦੀਆਂ ਤੇ ਜਿਹੜੇ ਸੰਚਾਰ ਮਾਧਿਅਮ ਨੇ ਉਹਨਾਂ ਦੇ ਉੱਤੇ ਜਿਹੜੀ ਰੁਕਾਵਟ ਹੈ 2 ਮਹੀਨੇ ਪੂਰੇ ਹੋ ਗਏ ਨੇ ਔਰ ਅਜੇ ਵੀ ਜਿਹੜਾ ਉੱਥੇ ਮੋਬਾਈਲ ਫੋਨ ਇੰਟਰਨੈਟ ਸਾਰਾ ਜਿਹੜਾ ਹੈ ਉਹ ਉਹਨਾਂ ਦੇ ਹਕੂਮਤ ਦੇ ਕੰਟਰੋਲ 'ਚ ਹੀ ਹੈ, ਲੋਕਾਂ ਨੂੰ ਉਹਦੇ ਤੱਕ ਪਹੁੰਚ ਨਹੀਂ ਹੈ ਔਰ ਵੱਡੇ ਵੱਡੇ ਨੇਤਾਵਾਂ ਤੇ ਬਾਕੀਆਂ ਨੂੰ ਗ੍ਰਿਫਤਾਰ ਕਰਕੇ ਹਿਰਾਸਤ 'ਚ ਲਿਆ ਹੋਇਆ, ਨਜ਼ਰਬੰਦੀ ਹੈ। ਅਜੇ ਵੀ 2 ਮਹੀਨੇ ਬਾਅਦ ਕਸ਼ਮੀਰ ਦੇ ਨਾਲ ਜਿਹੜਾ ਕਮਿਊਨੀਕੇਸ਼ਨ ਹੈ ਉਹ ਨਾਰਮਲ ਨਹੀਂ ਹੈ ਔਰ ਉੱਥੇ ਜਿਹੜੀ ਅਨਸਰਟਨਟੀ ਹੈ ਉਸ ਸਿਚੁਏਸ਼ਨ ਨੂੰ ਇਹ ਬਰਾਬਰ ਉੱਥੇ ਚੱਲ ਰਹੀ ਹੈ। ਇੰਟਰਨੈਸ਼ਨਲ ਮੀਡੀਆ ਦੀਆਂ ਉੱਥੇ ਅੱਖਾਂ ਲੱਗੀਆਂ ਹੋਈਆਂ ਨੇ ਔਰ ਉਹਦੇ ਤੇ ਉਹਨਾਂ ਨੇ ਇਹ ਜਿਹੜਾ ਕਿਹਾ ਵੀ ਅੱਡ ਐਡੀਟੋਰੀਅਲ ਵੀ ਛਾਪ ਰਹੇ ਨੇ ਔਰ ਉਹਦੇ 'ਚ ਈਵਨ ਇੰਡੀਅਨ ਸੁਪਰੀਮ ਕੋਰਟ ਦੇ ਰੋਲ ਨੂੰ ਲੈ ਕੇ 940 ਲਫ਼ਜ਼ਾਂ ਦਾ ਇੱਕ ਐਡੀਟੋਰੀਅਲ ਦਾ ਇਕਨੋਮਿਸਟ ਨੇ ਛਾਪਿਆ ਤੇ ਉਹਨਾਂ ਨੇ ਕਿਹਾ ਜੀ ਇਹ ਜਿਹੜੇ ਭਾਰਤ ਦੇ ਜੱਜ ਔਰ ਜੁਡੀਸ਼ਰੀ ਹੈ ਜੋ ਕਸ਼ਮੀਰੀਆਂ ਦੇ ਨਾਲ ਧੱਕਾ ਹੋ ਰਿਹਾ ਹੈ ਇਹਨੂੰ ਉਹ ਕਿਉਂ ਨਜ਼ਰਅੰਦਾਜ਼ ਕਰ ਰਹੇ ਨੇ। ਫਿਰ ਨਿਊਯਾਰਕ ਟਾਈਮਜ਼ ਨੇ ਜਿਹੜਾ ਇੱਕ ਆਪਣਾ ਐਡੀਟੋਰੀਅਲ ਲਿਖਿਆ 5 ਅਗਸਤ ਨੂੰ ਔਰ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ ਇਹ ਬਿਲਕੁਲ ਕਰੰਟ ਹੈ, ਇਹ ਨਹੀਂ ਹੈ ਜੇ ਅਸੀਂ ਕੋਈ 2 ਹਫ਼ਤੇ ਪਹਿਲਾਂ ਦੀ ਗੱਲ ਕਰ ਰਹੇ ਔਰ ਨਿਊਯਾਰਕ ਟਾਈਮਜ਼ ਦਾ ਜਿਹੜਾ ਇਹਦੇ ਤੇ ਐਡੀਟੋਰੀਅਲ ਹੈ ਦਾ ਯੂਨਾਈਟਿਡ ਨੇਸ਼ਨਸ ਕਾਂਟ ਇਗਨੋਰ ਕਸ਼ਮੀਰ ਐਨੀਮੋਰ। ਉਹਨੇ ਕਿਹਾ ਜੀ ਇਹ ਯੂਐਨ ਜਿਹੜਾ ਆਪਣਾ ਫਰਜ਼ ਅਦਾ ਕਰੇ, ਇਹ ਕਸ਼ਮੀਰ ਨੂੰ ਜਿਹੜਾ ਇਹ ਇਗਨੋਰ ਨਹੀਂ ਕਰ ਸਕਦਾ। ਔਰ ਉਹਨੇ ਕਿਹਾ ਜੀ ਆ ਦੇਖ ਲਓ PM ਮੋਦੀ ਨੇ ਯੂਐਨ 'ਚ ਆਪਣੇ ਲੈਕਚਰ 'ਚ ਕਸ਼ਮੀਰ ਦਾ ਜ਼ਿਕਰ ਤੱਕ ਨਹੀਂ ਕੀਤਾ ਔਰ ਇਹ ਜਿਹੜਾ ਉੱਥੇ ਹਿਊਸਟਨ ਦੇ ਵਿੱਚ ਉਹ ਕਹਿੰਦਾ ਜੀ ਸਭ ਨੂੰ ਬਰਾਬਰ ਦੇ ਹੱਕ ਮਿਲਣਗੇ। ਫਿਰ ਵਾਸ਼ਿੰਗਟਨ ਪੋਸਟ ਨੇ ਇੱਕ ਰਿਪੋਰਟ ਇਸ ਦੇ ਉੱਤੇ ਜਿਨ੍ਹਾਂ ਦਾ ਟਾਈਟਲ ਉਹਨੇ ਦਿੱਤਾ ਦਾ ਨਾਈਟ ਦਾ ਸੋਲਜਰਸ ਕੇਮ। ਇਹ ਬੜਾ ਲੰਬਾ ਲੇਖ ਸੀ ਕਿ ਜਿਹੜੀ ਭਾਰਤੀ ਫੌਜ ਹੈ ਔਰ ਇਹ ਆਈ ਵਿਟਨੈਸਸ ਤੇ ਬੇਸ ਜਦੋਂ ਲੋਕਾਂ ਦੇ ਘਰਾਂ 'ਚ ਜਾਂਦੀ ਹੈ ਫੌਜ ਉੱਥੇ ਕੀ ਕਰ ਰਹੀ ਹੈ ਉਹਦਾ ਟਾਈਟਲ ਉਹਨਾਂ ਨੇ ਦਿੱਤਾ ਹੈ ਦਾ ਨਾਈਟ ਦਾ ਸੋਲਜਰਸ ਕੇਮ। ਔਰ ਇਹ ਜਿਹੜਾ ਇਸ ਵੇਲੇ ਉਹਨਾਂ ਨੇ ਕਿਹਾ ਵਾਸ਼ਿੰਗਟਨ ਪੋਸਟ ਨੇ ਵੀ ਦੁਨੀਆ ਦੀ ਹਾਈਐਸਟ ਕੰਸੈਂਟਰੇਸ਼ਨ ਫੌਜ ਦੀ ਵਾਲਾ ਕਸ਼ਮੀਰ ਖਿੱਤਾ ਬਣ ਗਿਆ ਔਰ ਇਸ ਦੇ ਥੱਲੇ ਜਿਹੜਾ ਇਸੇ ਤਰ੍ਹਾਂ ਉਹਨਾਂ ਨੇ ਜਿਹੜਾ BBC ਨੇ ਪਾਕਿਸਤਾਨ ਦੇ ਅਖਬਾਰ ਡਾਨ ਦਾ ਹਵਾਲਾ ਦਿੱਤਾ ਹੈ ਔਰ ਉਹਨਾਂ ਨੇ ਪੂਰੀ ਡਾਨ ਨੇ ਤਾਂ ਪੂਰੀ ਫੋਟੋ ਸਟੋਰੀ ਛਾਪੀ ਹੈ ਪਿਕਚਰਸ ਦੇ ਨਾਲ ਔਰ ਉਹਨਾਂ ਨੇ ਕਿਹਾ ਜੀ ਕਸ਼ਮੀਰ ਜਿਹੜਾ ਇਹ ਇਸ ਵੇਲੇ ਫੌਜੀ ਛੋਣੀ ਹੈ। 1800 ਲਫ਼ਜ਼ਾਂ ਦੀ ਇਹ ਰਿਪੋਰਟ ਅਖਬਾਰ ਨੇ ਛਾਪੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਕਸ਼ਮੀਰ ਦੇ ਵਿੱਚ ਬੜੀ ਹਤਾਸ਼ਾ ਹੈ, ਗੁੱਸਾ ਹੈ, ਡਰ ਵੀ ਹੈ ਔਰ ਇਸ ਵੇਲੇ ਜਿਹੜਾ ਲੋਕ ਨੇ ਉਹ ਹੁਣ ਫੌਜ ਦੇ ਵਿਰੋਧ ਦੇ ਵਿੱਚ ਨਿਕਲੇ ਹੋਏ ਨੇ। ਫਿਰ ਉਹਨਾਂ ਨੇ ਯੂਨਾਈਟਿਡ ਅਰਬ ਐਮੀਰੇਟਸ ਦਾ ਅਖਬਾਰ ਗਲਫ ਨਿਊਜ਼ ਉਸ ਦਾ ਹਵਾਲਾ ਦਿੱਤਾ ਹੈ ਕਿ ਉੱਥੇ ਤਣਾਅ ਤੇ ਪਾਬੰਦੀਆਂ ਦੇ ਹਾਲਾਤ ਨੇ, ਕਸ਼ਮੀਰੀ ਬੱਚੇ ਜਿਹੜੇ ਨੇ ਉਹ ਕਿਸ ਕਿਸਮ ਦੀ ਜ਼ਿੰਦਗੀ ਜੀ ਰਹੇ ਨੇ, ਇੱਕ ਫੋਟੋ ਸਟੋਰੀ ਉਹਨਾਂ ਨੇ ਛਾਪੀ ਹੈ ਔਰ ਇੱਕ ਜਿਹੜਾ ਉਹਨਾਂ ਨੇ 6 ਸਾਲ ਦੀ ਬੱਚੀ ਦੀ ਫੋਟੋ ਹੈ ਜਿਹਦੀ ਸੱਜੀ ਅੱਖ ਦੇ ਵਿੱਚ ਰਬੜ ਦੀਆਂ ਗੋਲੀਆਂ ਦੇ ਨਾਲ ਸੱਟ ਲੱਗੀ ਹੋਈ ਹੈ ਔਰ ਇੱਕ ਹੋਰ ਤਸਵੀਰ ਉਹਨੇ ਦਿੱਤੀ ਹੈ ਜਿਹਦੇ 'ਚ ਕਿ ਇੱਕ ਬੱਚੀ ਜਿਹੜੀ ਹੈ ਉਹ ਖਿੜਕੀ ਚੋਂ ਛੋਟੀ ਬੱਚੀ ਬਾਹਰ ਦੇਖ ਰਹੀ ਹੈ ਜਿੱਥੇ ਪ੍ਰੋਟੈਸਟ ਰੈਲੀ ਹੋ ਰਹੀ ਹੈ। ਫਿਰ ਕਤਰ ਦੇ ਵਿੱਚ ਜਿਹੜਾ ਅਲ ਜਜ਼ੀਰਾ ਛਪਦਾ ਹੈ ਉਹਨਾਂ ਨੇ ਜਿਹੜਾ ਨਾਬਾਲਗਾਂ ਦੀ ਗ੍ਰਿਫਤਾਰੀ ਕਿਉਂਕਿ ਇਹ ਵੀ ਆਇਆ ਕਿ ਸੈਂਕੜਿਆਂ ਨਾਬਾਲਗ ਬੱਚੇ ਹਿਰਾਸਤ 'ਚ ਨੇ ਉਸ ਤੇ ਉਹਨਾਂ ਨੇ ਸਟੋਰੀ ਕੀਤੀ ਡਿਪਰੈਸਡ ਫਰਾਈਟਨਡ ਮਾਈਨਰਸ ਹੈਲਡ ਇਨ ਕਸ਼ਮੀਰ ਕ੍ਰੈਕਡਾਊਨ ਕਿ ਉਹ ਡਿਪਰੈਸ ਨੇ ਔਰ ਡਰੇ ਹੋਏ ਨੇ ਕਿਵੇਂ ਛੋਟੇ ਬੱਚਿਆਂ ਨੂੰ ਉਹਨਾਂ ਨੇ ਜਿਹੜਾ ਉਹ ਲਿਆ ਆਪਣੇ ਹਿਰਾਸਤ ਦੇ ਵਿੱਚ। ਇਸੇ ਤਰ੍ਹਾਂ ਤੁਰਕੀ ਦੇ ਜਿਹੜਾ ਸਪੀਕਰ ਮੁਸਤਫਾ ਸੈਂਤਬ ਦੇ ਹਵਾਲੇ ਨਾਲ ਖਬਰ ਏਜੰਸੀ ਨੇ ਜਿਹੜਾ ਉਹ ਖਬਰ ਬਣਾਈ ਹੈ। ਉਹਨੇ ਸਪੀਕਰ ਨੇ ਕਿਹਾ ਵੀ ਇਸ ਵੇਲੇ ਸਾਡਾ ਇਖਲਾਕੀ ਫਰਜ਼ ਹੈ ਕਿ ਤੁਰਕੀ ਪਾਕਿਸਤਾਨ ਦੇ ਨਾਲ ਖਲੋਏ ਔਰ ਇਸੇ ਤਰ੍ਹਾਂ ਇੱਕ ਅਖਬਾਰ ਉਸੇ ਅਖਬਾਰ ਨੇ ਅਰੁਣਧਾਤੀ ਰॉय ਦਾ ਇੱਕ ਇੰਟਰਵਿਊ ਵੀ ਛਾਪਿਆ ਜਿਸ 'ਚ ਉਹਨਾਂ ਨੇ ਕਿਹਾ ਕਿ ਕਸ਼ਮੀਰ 'ਚ ਆਵਾਜ਼ ਉਠਾਉਣ ਵਾਲਾ ਹਰ ਸ਼ਖਸ ਜਿਹੜਾ ਉਸ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ। ਖਲੀਜ ਟਾਈਮ ਨੇ ਜੰਮੂ ਕਸ਼ਮੀਰ ਦੇ ਨੇਤਾਵਾਂ ਦੇ ਨਾਲ ਜੁੜੀ ਹੋਈ ਖਬਰ ਬਾਰੇ ਕਿਹਾ ਕਿ ਵੀ ਇਹ ਜਿਹੜਾ ਇਸ ਸਾਰੇ ਦੇ ਵਿੱਚ ਅਜੇ ਤੱਕ ਵੀ ਕਿਸੇ ਸਿਆਸੀ ਲੀਡਰ ਨੂੰ ਰਿਹਾ ਨਹੀਂ ਕੀਤਾ ਗਿਆ ਔਰ ਦੇਖਣ ਵਾਲੀ ਗੱਲ ਇਹ ਹੈ ਕਿ ਜਿੱਥੇ ਹਕੂਮਤ ਕੌਣ ਚਲਾ ਰਿਹਾ ਹੈ ਇਹ ਵੱਖਰੀ ਗੱਲ ਹੈ ਲੇਕਿਨ RSS ਦਾ ਜਿਹੜਾ ਜਨਰਲ ਸੈਕਟਰੀ ਹੈ ਮਾਧਵ
ਉਹ ਇਹ ਬਿਆਨ ਦੇ ਰਿਹਾ ਕਿ ਜੀ ਲੀਡਰਸ ਅੰਡਰ ਹਾਊਸ ਅਰੈਸਟ ਇਨ J&K ਵਿਲ ਬੀ ਰਿਲੀਜ਼ਡ ਸੂਨ। ਮਾਧਵ ਹੁਣ ਜ਼ਾਹਰ ਹੈ ਜਦੋਂ ਅਸੀਂ ਕਹਿੰਦੇ ਹਾਂ ਵੀ ਐਡਮਿਨਿਸਟ੍ਰੇਸ਼ਨ ਨਾਗਪੁਰ ਤੋਂ ਚੱਲਦਾ ਹੈ ਔਰ ਉਹ ਹੈਦਰਾਬਾਦ 'ਚ ਜਾ ਕੇ ਕਹਿ ਰਿਹਾ, ਸੀਨੀਅਰ BJP ਲੀਡਰ ਰਾਮ ਮਾਧਵ has said the leaders who have been placed under house arrest in Jammu and Kashmir ਜਿਹੜਾ will be released soon and they can resume their normal political activity। ਕਿ ਉਹ ਬਿਆਨਬਾਜ਼ੀਆਂ ਫਿਰ ਕਰੀ ਜਾਣ, ਪਰ ਇਹ ਐਲਾਨ ਕੋਈ ਹੋਰ ਨਹੀਂ ਕਰ ਰਿਹਾ, ਉਹਨਾਂ ਦਾ ਮਾਧਵ ਨਾਇਰ ਕਰ ਰਿਹਾ। ਹਾਲਾਂਕਿ ਜਦੋਂ ਅਸੀਂ ਦੇਖ ਰਹੇ ਹਾਂ ਵੀ ਕਸ਼ਮੀਰ 'ਚ ਕਿਵੇਂ ਇਹ ਸ਼ਿਕੰਜਾ ਕਾਸੇ ਨਹੀਂ ਰਹੇ, ਕਿਵੇਂ ਹਰਾਸਮੈਂਟ ਦਾ ਦੌਰ ਹੈ, ਉਹਦੇ 'ਚ ਇਹ ਹੈ ਕਿ ਵੀ ED goes into overdrive to seize property of Shabir Shah, issues notice to wife and daughter of Shah asking them to vacate their residential house and hand over the possession to them within 10 days। ਹੁਣ ਇਹ ਜਿਹੜਾ ਐਨਫੋਰਸਮੈਂਟ ਡਾਇਰੈਕਟੋਰੇਟ ਹੈ, ਹੁਣ ਆਲਰੇਡੀ ਸ਼ਾਬੀਰ ਸ਼ਾਹ ਇੱਕ ਵੱਡਾ ਲੀਡਰ ਹੈ, ਉਹਨਾਂ ਦੀ ਹਿਰਾਸਤ 'ਚ ਉਹਨਾਂ ਦੀ ਵਾਈਫ ਔਰ ਬੱਚਿਆਂ ਨੂੰ ਨੋਟਿਸ ਦਿੱਤਾ ਕਿ ਵੀ ਅਸੀਂ ਤੁਹਾਡੀ ਸਾਰੀ ਪ੍ਰਾਪਰਟੀ ਵੀ ਜ਼ਬਤ ਕਰ ਰਹੇ ਹਾਂ, 10 ਦਿਨਾਂ ਦੇ ਵਿੱਚ ਆਪਣਾ ਘਰ ਖਾਲੀ ਕਰ ਦਿਓ। ਸੋ ਉਸ ਤੋਂ ਔਰ ਇਹੀ ਨਹੀਂ, ਜਿਹੜਾ ਦੂਸਰਾ ਵੱਡਾ ਲੀਡਰ ਕਸ਼ਮੀਰ ਦਾ ਮੁਹੰਮਦ ਯਾਸਨ, NIA filed charge sheet against Yassin others, accuses them of criminal conspiracy waging war against the country। और ये नेशनल इन्वेस्टिगेटिव एजेंसी ने 3000 पेज की जी है चार्ज शीट JKLF चीफ जड़े ने यासीन मलक और उन्होंने खिलाफ जड़े बाकी सैपरेटिस्ट लीडर जिन्होंने कहते हैं आसिया अंदराबी, शाबीर शाह, मसरत आलम भट्ट और इस च उन्होंने उन्होंने ये कहा कि भी असी ਜਿਹੜਾ ਤੁਸੀਂ ਕ੍ਰਿਮੀਨਲ ਕੰਸਪੀਰੇਸੀ ਕਰ ਰਹੇ ਹੋ ਦੇਸ਼ ਦੇ ਖਿਲਾਫ ਜਾ। ਸੋ ਮਤਲਬ ਇਹ ਹੈ ਵੀ ਇਹ ਨਾਰਮਲਸੀ ਹੈ ਕਿ ਵੀ ਆਲਰੇਡੀ ਉਹਨਾਂ ਨੂੰ ਘਰਾਂ ਚੋਂ ਜਿਹੜੇ ਫੜੇ ਹੋਏ ਨੇ ਉਹਨਾਂ ਤੋਂ ਟੌਰਚਰ ਕਰ ਰਹੇ ਨੇ, ਉਹਨਾਂ ਦੀਆਂ ਵਾਈਵਸ ਔਰ ਬੱਚੇ ਘਰਾਂ ਤੋਂ ਬਾਹਰ, ਔਰ ਸਰਦੀ ਉੱਥੇ ਸ਼ੁਰੂ ਹੋ ਗਈ ਹੈ ਆਲਰੇਡੀ, ਔਰ ਦੂਸਰਿਆਂ ਨੂੰ ਜਿਹੜਾ ਕੰਸਪੀਰੇਸੀ ਕਿ ਵਾਰ ਤੁਸੀਂ ਵੇਜ ਕਰ ਰਹੇ ਹੋ। ਇਸੇ ਤਰ੍ਹਾਂ ਮਲੇਸ਼ੀਆ ਦੀ ਸਮਾਚਾਰ ਏਜੰਸੀ ਬਰਨਾਮਾ ਨੇ ਕਿਹਾ ਕਿ ਵੀ ਉੱਥੇ ਈਵਨ ਜਰਨਲਿਜ਼ਮ ਜਾਂ ਉਹਨਾਂ ਦਾ ਤਾਂ ਬਿਲਕੁਲ ਹੀ ਅਖਬਾਰਾਂ ਦਾ ਗਲਾ ਘੋਟਿਆ ਹੋਇਆ ਹੈ ਔਰ ਇਹਨਾਂ ਨੇ ਕਿਹਾ ਕਿ 5 ਅਗਸਤ ਤੋਂ ਲੈ ਕੇ ਹੁਣ ਤੱਕ ਪੂਰੀ ਤਰ੍ਹਾਂ ਕਸ਼ਮੀਰ ਕੈਦ 'ਚ ਹੈ। ਜਿਹੜੇ ਈਵਨ ਵਿਰੋਧ ਕਰ ਰਹੇ ਜਰਨਲਿਸਟ ਨੇ ਉਹਨਾਂ ਨੂੰ ਵੀ ਕੋਈ ਮੋਬਾਈਲ ਜਾਂ ਇੰਟਰਨੈਟ ਸਰਵਿਸ ਦਾ ਦੂਰ ਗ੍ਰਿਫਤਾਰ ਕੀਤਾ ਜਾ ਰਿਹਾ ਔਰ ਇਹ ਸਾਰੇ 'ਚ ਮੈਂ ਸਮਝਦਾ ਕਿ ਵੀ ਇਹ ਆਪਣੇ ਆਪ ਦੇ ਵਿੱਚ 62 ਦਿਨਾਂ ਦੇ ਜ਼ਬਰ ਦੀ ਕਹਾਣੀ ਹੈ। ਸੋ ਅਸੀਂ ਜਿਹੜਾ ਜਿੱਥੇ ਇੱਕ ਪਾਸੇ ਰੱਬ ਦੀ ਦਰਗਾਹ 'ਚ ਦੁਆ ਕਰਦੇ ਆਂ, ਅਰਦਾਸ ਕਰਦੇ ਆਂ ਕਿ ਰੱਬ ਸੋਹਣਾ ਰੱਬ ਹਿੰਮਤ ਦੇ ਕਸ਼ਮੀਰੀਆਂ ਨੂੰ। ਇਹ ਸਾਰੀ ਜਿਹੜੀ ਟ੍ਰੈਜਡੀ ਹੈ ਇਹ ਠੀਕ ਹੈ, ਜਿਹੜੀ ਇਹ ਸਾਰੀ ਗੁਫਾ ਹੈ, ਇਹ ਜਿਹੜੀ ਟਨਲ ਹੈ ਬੜੀ ਹਨੇਰੀ ਹੈ, ਪਰ ਹਰ ਟਨਲ ਦੇ ਐਂਡ ਦੇ ਉੱਤੇ ਰੋਸ਼ਨੀ ਹੁੰਦੀ ਹੈ, ਹਰ ਰਾਤ ਦਾ ਅੰਤ ਹੁੰਦਾ ਹੈ। ਅਲਟੀਮੇਟਲੀ ਇਹ ਜ਼ੁਲਮ ਦੀ ਕਾਲੀ ਬੋਲੀ ਰਾਤ ਮੁੱਕੇਗੀ ਔਰ ਆਜ਼ਾਦੀ ਦਾ ਸੂਰਜ ਉਸ ਧਰਤੀ ਦੇ ਉੱਤੇ ਜਿਹੜਾ ਹੈ ਉਹ ਚੜ੍ਹੇਗਾ। ਪਰ ਅਸੀਂ ਆਜ਼ਾਦ ਕਸ਼ਮੀਰ ਦੀਆਂ ਆਪਣੀਆਂ ਧਿਰਾਂ ਨੂੰ ਇੱਕ ਸਿੰਪੈਥਾਈਜ਼ਰ ਹੋਣ ਦੇ ਨਾਤੇ, ਇੱਕੋ ਹੀ ਸਾਡਾ ਦੁਸ਼ਮਣ ਹੈ ਔਰ ਇੱਕੋ ਹੀ ਸਾਡੀ ਪੀੜ ਹੈ, ਉਹਦੇ ਨਾਤੇ ਮੈਂ ਕਹਿਣਾ ਚਾਹਾਂਗਾ ਕਿ ਸੰਜਮ ਤੋਂ ਕੰਮ ਲਓ, ਧੀਰਜ ਤੋਂ ਕੰਮ ਲਓ, ਜ਼ਬਤ ਤੋਂ ਕੰਮ ਲਓ ਔਰ ਘੱਟੋ ਘੱਟ ਇਸ ਕਿਸਮ ਦਾ ਕੁਝ ਹੋਰ ਨਾ ਕਰੋ ਕਿ ਜਿਹੜਾ ਫੋਕਸ ਇਸ ਵੇਲੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ, ਇੰਟਰਨੈਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਕਸ਼ਮੀਰ ਮੁੱਦੇ ਦੇ ਉੱਤੇ ਹੈ, ਉਹ ਦੂਸਰੇ ਪਾਸੇ ਚਲਾ ਜਾਏ ਔਰ ਫਿਰ ਇਨ ਦਾ ਐਂਡ ਅਸੀਂ ਹੱਥ ਮਲਦੇ ਰਹਿ ਜਾਈਏ ਔਰ ਕੱਲ ਨੂੰ ਸਾਡੀਆਂ ਅਗਲੀਆਂ ਜਨਰੇਸ਼ਨਸ ਕਹਿਣ ਕਿ ਇੱਕ ਮੌਕਾ ਸਾਡੀ ਆਜ਼ਾਦੀ ਦਾ ਕੋਲ ਆਇਆ ਸੀ ਪਰ ਸਾਡੇ ਜਜ਼ਬਾਤੀ ਕਿਸਮ ਦੇ ਲੋਕਾਂ ਨੇ ਉਸ ਨੂੰ ਡਿਸਟਰੋਏ ਕਰ ਦਿੱਤਾ। ਬਿਲਕੁਲ, ਵਾਹਿਗੁਰੂ ਕੀ ਅਰਦਾਸ ਕਰਦੇ ਹਾਂ ਕਿ ਕਸ਼ਮੀਰੀਆਂ ਨੂੰ ਬਲ ਬਖਸ਼ਣ। ਸੋ ਇੱਥੇ ਲੈਣੇ ਆਪਣੇ ਪੇਜ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੂੰ ਤੇ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।